ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਸੰਘਰਸ਼ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਬਸ, ਨਾਮ ਸਿੰਘ, ਸ਼ੇਰਗਿੱਲ, ਸਲਮਾ, ਪੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਗੁਰਚਰਨ ਸਿੰਘ, ਬੇਕਰਸਫੀਲਡ, ਮਨਦੀਪ ਸਿੰਘ, ਸੈਨੋਜੇ, ਯੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫੋਨ ਨੰਬਰ 5599052525 ਕਾਲ ਕਰਕੇ ਆਪਣੇ ਲੋਨ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰ ਸਕਦੇ ਹੋ। ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਗੱਲ ਕਰਦੇ ਹਾਂ ਸੰਘਰਸ਼ ਦੀਆਂ। ਤੇ ਤਿੰਨ ਜਿਹੜੀਆਂ ਸੂਬਿਆਂ ਦੀਆਂ ਖਾਪ ਪੰਚਾਇਤਾਂ ਆ, ਉਹਨਾਂ ਦੀ ਮੀਟਿੰਗ ਹੋਊਗੀ ਅੱਜ। ਬਿਲਕੁਲ ਜੀ, ਇਹ ਬੜੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਕਿਉਂਕਿ ਮਹਾ ਪੰਚਾਇਤਾਂ ਤੇ ਖਾਪ ਪੰਚਾਇਤ ਤੋਂ ਲਗਾਤਾਰ ਕੀਤੇ ਜਾ ਰਹੇ ਜਿਹੜੇ ਇਕੱਠ ਹੈ, ਉਹ ਗਲੇ ਦੀ ਹੱਡੀ ਜਿਹੜਾ ਉਹ ਬਣਦੇ ਜਾ ਰਹੇ ਨੇ। ਚਾਹੇ ਉਹ ਕੇਂਦਰ ਦੀ ਤੇ ਚਾਹੇ ਉਹ ਸੂਬਿਆਂ ਦੀਆਂ। ਭਾਜਪਾ ਨੇ ਖਾਸ ਤੌਰ ਦੇ ਉੱਤੇ ਦੋ ਸੂਬਿਆਂ ਦੀਆਂ, ਵੱਡਾ ਸੂਬਾ ਉੱਤਰ ਪ੍ਰਦੇਸ਼ ਤੇ ਦੂਜਾ ਜਿਹੜਾ ਉਹ ਸੂਬਾ ਹਰਿਆਣਾ। ਮਹਾ ਪੰਚਾਇਤ ਉੱਤਰ ਪ੍ਰਦੇਸ਼ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ ਚ ਜਿਹੜੇ ਜਾਟ ਹਿੱਸਾ ਲੈ ਰਹੇ ਆ। ਸਿਆਸੀ ਪਾਰਟੀਆਂ, ਵਿਰੋਧੀ ਧਿਰਾਂ ਨੇ, ਉਹਨਾਂ ਦੇ ਵੱਲੋਂ ਇਹਨਾਂ ਨੂੰ ਸਭ ਨੂੰ ਸਹਿਯੋਗ ਦਿੱਤਾ ਜਾ ਰਿਹਾ। ਹਾਲਾਂਕਿ ਜਿਹੜੀਆਂ ਮਹਾ ਪੰਚਾਇਤਾਂ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਸਟੇਜ ਦੇ ਕਿਸੇ ਆਗੂ ਨਹੀਂ ਬੋਲਣ ਦਿੱਤਾ ਜਾ ਰਿਹਾ, ਪਰ ਉਹਨਾਂ ਦੀ ਹਮਾਇਤ ਉਹ ਜ਼ਰੂਰ ਲਈ ਜਾ ਰਹੀ ਹੈ। ਇਸ ਵੇਲੇ ਜਿਹੜਾ ਸੰਘਰਸ਼ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ, ਇਹਨੂੰ ਤਿੱਖਾ ਕਰਨ ਦੇ ਵਾਸਤੇ ਹਰਿਆਣੇ ਦੇ ਜਿੰਦ ਦੇ ਵਿੱਚ ਸਰਵ ਜਾਤੀ ਕੰਡੋਲਾ ਖਾਪ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸੂਬਿਆਂ ਦੀ ਖਾਪਾਂ ਦੀ ਜਿਹੜੀ ਮਹਾ ਪੰਚਾਇਤ ਹੋਊਗੀ। ਸਰਵ ਜਾਤੀ ਕੰਡੋਲਾ ਖਾਪ ਦਾ ਪ੍ਰਧਾਨ ਜਿਹੜਾ ਟੇਕ ਰਾਮ ਹੈ, ਉਹਨੇ ਇਹ ਗੱਲ ਕਹੀ ਕਿ ਮਹਾ ਪੰਚਾਇਤ ਦੇ ਵਿੱਚ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ ਖਾਪ ਸ਼ਮੂਲੀਅਤ ਕਰਨਗੀਆਂ। ਮਹਾ ਪੰਚਾਇਤ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਕੇਸ਼ ਟਕੈਤ, ਗੁਰਨਾਮ ਸਿੰਘ ਚੜੂਨੀ ਤੇ ਹੋਰ ਮੈਂਬਰ ਸੰਬੋਧਨ ਕਰਨਗੇ। ਟੇਕ ਰਾਮ ਨੇ ਇਹ ਗੱਲ ਕਹੀ ਹੈ ਕਿ ਮਹਾ ਪੰਚਾਇਤ ਦੇ ਵਿੱਚ ਕਿਸਾਨੀ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਊਗੀ। ਤਿੰਨੇ ਕਾਨੂੰਨ, ਖੇਤੀ ਕਾਨੂੰਨ ਰੱਦ ਕਰਨ, MSP ਤੇ ਫਸਲ ਦੀ ਚੀਨੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਿਆਉਣ ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਬਾਰੇ ਵਿਚਾਰ ਚਰਚਾ ਜਿਹੜੀ ਇਹਦੇ ਵਿੱਚ ਜਿਹੜੀ ਉਹ ਕੀਤੀ ਜਾਊਗੀ। ਕਿਹਾ ਗਿਆ ਕਿ ਅੰਨਦਾਤਾ ਦੇ ਨਾਲ ਦੁਸ਼ਮਣਾਂ ਨਾਲੋਂ ਵੀ ਮਾੜਾ ਵਿਵਹਾਰ ਇਸ ਵੇਲੇ ਕੀਤਾ ਜਾ ਰਿਹਾ। ਕੰਡੋਲਾ ਖਾਪ ਜਿਹੜਾ ਉਹਦੇ ਪ੍ਰਧਾਨ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਲੋਕ ਨੇ, ਉਹਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਇਹਦੇ ਵਿੱਚ ਜਿਹੜੀ ਉਹ ਕੀਤੀ ਜਾਊਗੀ। ਇਹ ਜਿਹੜੀ ਮਹਾ ਪੰਚਾਇਤ ਹੋਣ ਜਾ ਰਹੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਦੋ ਸੂਬੇ ਜਿਨ੍ਹਾਂ ਦੇ ਵਿੱਚ ਭਾਜਪਾ ਰਾਜ ਹੈ, ਉਹਨਾਂ ਦੇ ਵਾਸਤੇ ਮੁਸ਼ਕਲਾਂ ਜਿਹੜੀਆਂ ਦੀ ਇਹ ਖੜੀਆਂ ਹੋ ਰਹੀਆਂ ਨੇ। ਬੇਸ਼ੱਕ ਇਹਨੂੰ ਮੰਨਿਆ ਨਹੀਂ ਜਾ ਰਿਹਾ। ਇਹ ਜਿਹੜੀ ਮਹਾ ਪੰਚਾਇਤ ਆ ਖਾਪਾਂ ਦੀ, ਇਹ ਕਿਤੇ ਨਾ ਕਿਤੇ ਜਿਹੜੀ ਜਨਨਾਇਕ ਜਨਤਾ ਪਾਰਟੀ ਆ ਉਹਦੇ ਉੱਤੇ ਦਬਾਓ ਹੋਰ ਵਧਾਊਗੀ, ਜਿਹੜੀ ਕਿ ਇਸ ਵੇਲੇ ਸਿਰਫ ਕੁਰਸੀ ਨੂੰ ਚਿੰਬੜੀ ਹੋਈ ਆ ਔਰ ਉਹ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਜਿਹੜੀ ਉਹ ਬਣੀ ਹੋਈ ਆ। ਜੇ JJP ਪਿੱਛੇ ਹਟਦੀ ਆ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਡਾਵਾਂਡੋਲ ਹੋ ਸਕਦੀ ਹੈ। ਹੁਣ ਅੱਜ ਇਹ ਜਦੋਂ ਮਤੇ ਪਾਸ ਕਰਨਗੀਆਂ, ਕਿਉਂਕਿ ਇਹ ਹਰਿਆਣੇ ਦੇ ਵਿੱਚ ਰਹੀ ਹੈ ਤੇ ਇਹਦੇ ਵਿੱਚ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੀਆਂ ਖਾਪਾਂ ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਇਹ 'ਚ ਪਾਰਟੀਸਪੇਟ ਕਰਨਗੀਆਂ। ਵੱਡੀ ਗਿਣਤੀ ਦੇ ਵਿੱਚ ਇਹਦੇ ਲੋਕਾਂ ਦੇ ਜਿਹੜੇ ਦੀ ਉਹ ਆਉਣ ਦੀ ਸੰਭਾਵਨਾ ਹੈ। ਇਹ ਵੀ ਪਹਿਲੀ ਵਾਰੀ ਜਿਹੜਾ ਦੀ ਉਹ ਵੇਖਿਆ ਜਾ ਰਿਹਾ ਹਰਿਆਣੇ ਦੇ ਵਿੱਚ। ਪਹਿਲਾਂ ਨਹੀਂ, ਕਿਉਂਕਿ ਅੰਦੋਲਨ ਬੜੇ ਸਾਰੇ ਵੇਖੇ ਨੇ ਛੋਟੇ ਵੱਡੇ। ਔਰਤਾਂ ਅਕਸਰ ਜਿਹੜੀਆਂ ਦੀ ਉਹ ਪਰਦੇ ਪਿੱਛੇ ਰਹਿੰਦੀਆਂ ਨੇ, ਜਿਹੜੇ ਜਾਟ ਨੇ ਉਹਨਾਂ ਦੀਆਂ। ਇਹ ਪਹਿਲੀ ਵਾਰੀ ਆ ਕਿ ਔਰਤ ਵਰਗ ਜਿਹੜਾ ਦੀ ਉਹ ਪੰਜਾਬ ਦੀ ਤਰਜ਼ ਦੇ ਉੱਤੇ, ਕਿਉਂਕਿ ਪੰਜਾਬ ਦੇ ਵਿੱਚ ਇਸ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਹੁਤ ਵੱਡਾ ਰੋਲ ਨਿਭਾ ਰਹੀ ਹੈ, ਬਹੁਤ ਵੱਡਾ। ਤੋਂ ਹਰਿਆਣੇ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਟੋਲ ਪਲਾਜ਼ਿਆਂ ਦੇ ਉੱਤੇ ਜਿਹੜਾ ਦੀ ਉਹ ਨਿਕਲ ਕੇ ਆ ਰਹੀਆਂ ਨੇ। ਇੱਦਾਂ ਕਦੀ ਹਰਿਆਣੇ ਦੇ ਵਿੱਚ ਖਾਸ ਤੌਰ ਦੇ ਉੱਤੇ, ਜਾਂ ਤੁਸੀਂ ਕਹਿ ਲਓ ਕਿ ਜਿਹੜਾ ਜਾਟਲੈਂਡ ਹੈ, ਚਾਹੇ ਉੱਤਰ ਪ੍ਰਦੇਸ਼ ਦਾ ਜਾਟਲੈਂਡ ਹੈ, ਚਾਹੇ ਹਰਿਆਣੇ ਦਾ, ਚਾਹੇ ਰਾਜਸਥਾਨ ਦਾ ਹੈ, ਇੱਥੇ ਹੀ ਬਹੁਤੇ ਜਿਹੜਾ ਇਹ ਖਾਪ ਨੇ, ਉੱਥੇ ਅਕਸਰ ਜਿਹੜੀਆਂ ਔਰਤਾਂ ਨੇ ਉਹ ਪਛਾਣ ਰਹਿੰਦੀਆਂ ਨੇ ਔਰ ਪਰਦੇ ਦੇ ਵਿੱਚ ਰਹਿੰਦੀਆਂ ਨੇ। ਪਰ ਇਹ ਪਹਿਲੀ ਵਾਰੀ ਹੈ ਕਿ ਇਸ ਸੰਘਰਸ਼ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਵੀ ਔਰਤਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਉਹ ਹੈ। ਉਧਰ ਜਿਹੜੇ 7 ਡਿਸਟ੍ਰਿਕਟ ਨੇ, ਕੈਥਲ, ਪਾਣੀਪਤ, ਜੀਂਦ, ਰੋਹਤਕ, ਚਰਖੀ ਦਾਦਰੀ, ਸੋਨੀਪਤ ਤੇ ਝੱਜਰ, ਇੱਥੇ ਇੰਟਰਨੈਟ ਸੇਵਾਵਾਂ ਜਿਹੜੀਆਂ ਅਜੇ ਵੀ ਬੰਦ ਨੇ ਔਰ 26 ਜਨਵਰੀ ਤੋਂ ਲਗਾਤਾਰ ਇੰਟਰਨੈਟ ਜਿਹੜਾ ਉਹ ਬੰਦ ਇੱਥੇ ਕੀਤਾ ਹੋਇਆ ਹੈ। ਜੀ
ਤੇ ਅੱਗੇ ਰਕੇਸ਼ ਟਕੈਤ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਜਿਹੜੇ ਬਹੁਤ ਸਾਰੇ ਲੋਕ ਆ ਉਹ ਉੱਥੇ ਆ ਰਹੇ ਆ ਹਮਾਇਤ ਦੇਣ ਦੇ ਲਈ। ਬਿਲਕੁਲ ਜੀ। ਸਿਆਸੀ ਗੈਰ ਸਿਆਸੀ ਲੋਕ ਜਿਹੜੇ ਆ ਜੀ ਉਹ ਗਾਜ਼ੀਪੁਰ ਵੱਲ ਨੂੰ ਤੁਰੇ ਹੋਏ ਆ, ਕਿਉਂਕਿ ਰਕੇਸ਼ ਟਕੈਤ ਕਿਸਾਨ ਅੰਦੋਲਨ ਦਾ ਵੱਡਾ ਚਿਹਰਾ ਬਣ ਕੇ ਉੱਭਰਿਆ ਪਿਛਲੇ ਦਿਨਾਂ ਤੋਂ। ਖਾਸ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਅਥਰੂ ਸੀ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਇੱਕ ਵੱਡਾ ਮੋੜਾ ਦਿੱਤਾ, ਔਰ ਐਸਾ ਮੋੜਾ ਜਿਹੜਾ ਉਹ ਦਿੱਤਾ ਕਿ ਲਗਭਗ ਹਾਸ਼ੀਏ ਦੇ ਉੱਤੇ ਜਾਂਦਾ ਜਾਂਦਾ ਕਿਸਾਨ ਅੰਦੋਲਨ ਦੁੱਗਣੀ ਜਿਹੜਾ ਸੀ ਤਾਕਤ ਦੇ ਨਾਲ ਮੁੜ ਕੇ ਪੈਰਾਂ ਸਿਰ ਹੋ ਗਿਆ। ਚਾਹੇ ਉਹ ਸਿੰਘੂ ਸਰਹੱਦ ਹੈ, ਚਾਹੇ ਉਹ ਟਿੱਕਰੀ ਸਰਹੱਦ ਹੈ, ਚਾਹੇ ਪਲਵਲ ਚ ਦੁਬਾਰਾ ਜਿਹੜਾ ਜੀ ਇਹ ਜੁੜ ਗਏ, ਸ਼ਾਹਜਹਾਂਪੁਰ ਦੇ ਵਿੱਚ ਜੁੜੇ ਬੈਠੇ ਨੇ ਉੱਥੇ ਆ। ਨਹੀਂ ਤਾਂ ਜੇ ਜੋ ਕੁਝ ਗਾਜ਼ੀਪੁਰ ਦੇ ਵਿੱਚ ਕਰਨ ਦੀ ਕੋਸ਼ਿਸ਼ ਸਰਕਾਰ ਦੀ ਸੀ ਜੋ ਉਦਣ ਹੋ ਜਾਂਦਾ, ਤੇ ਫਿਰ ਅਗਲੀ ਵਾਰੀ ਜਿਹੜੀ ਦੀ ਸਿੰਘੂ ਸਰਹੱਦ ਦੀ ਸੀ, ਕਿਉਂਕਿ ਸਿੰਘੂ ਸਰਹੱਦ ਦੇ ਉੱਤੇ ਸਭ ਤੋਂ ਵੱਡਾ ਇਕੱਠ ਜਿਹੜਾ ਉਹ ਹੈ। ਅੱਜ ਵੀ ਸਭ ਤੋਂ ਵੱਡਾ ਇਕੱਠ ਸਿੰਘੂ ਸਰਹੱਦ ਦੇ ਉੱਤੇ ਆ। ਜਿਹੜਾ ਉਹ ਢਾਬਾ ਪੈਂਦਾ ਚਰਚਿਤ ਇੱਕ ਸੁਖਦੇਵ ਢਾਬਾ, ਉੱਥੋਂ ਤੱਕ ਇਹ ਲਾਈਨਾਂ ਜਿਹੜੀਆਂ ਸਿੰਘੂ ਸਰਹੱਦ ਦੇ ਉੱਤੇ ਲੱਗ ਚੁੱਕੀਆਂ ਹੋਈਆਂ ਨੇ। ਕਿਉਂਕਿ ਨੈਟ ਨਹੀਂ ਚੱਲਦਾ, ਇਸ ਕਰਕੇ ਕੁਝ ਲੋਕ ਇਹ ਸੋਚਦੇ ਆ ਪਤਾ ਨਹੀਂ ਉੱਥੇ ਲੋਕ ਘਟ ਗਏ, ਉੱਥੇ ਹੁਣ ਲੋਕ ਜਾ ਨਹੀਂ ਰਹੇ। ਇਸ ਤਰ੍ਹਾਂ ਦਾ ਕੁਝ ਨਹੀਂ ਜਿਹੜਾ ਦੀ ਉਹ ਹੈਗਾ। ਲੋਕਾਂ ਦੇ ਵਿੱਚ ਉਤਸ਼ਾਹ 'ਚ ਕਿਤੇ ਕੋਈ ਕਮੀ ਜਿਹੜੀ ਉਹ ਨਹੀਂ ਹੈਗੀ, ਨਾ ਕੋਈ ਡਰ ਡੁੱਕਰ ਜਿਹੜਾ ਦੀ ਉਹ ਲੋਕਾਂ ਦੇ ਚਿਹਰਿਆਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਦੀਦਾ। ਪੰਜਾਬੀ ਸ਼ਾਇਰਾਂ ਨੇ ਖਵਿੰਦਰ ਅੰਮ੍ਰਿਤ ਔਰ ਪੱਤਰਕਾਰ ਨੇ ਕੁਝ ਜਿਹੜੇ ਜੀ ਔਰ ਜਿਹੜੇ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਲੇਡੀ ਸ਼ਾਮਲ ਨੇ, ਉਹ ਗਾਜ਼ੀਪੁਰ ਸਰਹੱਦ ਦੇ ਉੱਤੇ ਰਕੇਸ਼ ਟਕੈਤ ਦੇ ਵਾਸਤੇ ਪੰਜਾਬ ਦਾ ਪਾਣੀ ਲੈ ਕੇ ਜਿਹੜਾ ਦੀ ਪਹੁੰਚੇ, ਔਰ ਟ੍ਰੈਡੀਸ਼ਨਲ ਰੂਪ ਦੇ ਵਿੱਚ ਜਿਹੜਾ ਸੀਗਾ ਇਹ ਔਰਤਾਂ ਜਿਹੜੀਆਂ ਸੀ ਉਹਨਾਂ ਨੇ ਘੜੋਲੀ ਜਿਹੜੀ ਆ ਉਹ ਸਿਰ ਦੇ ਉੱਤੇ ਚੁੱਕ ਕੇ ਪਾਣੀ ਲੈ ਕੇ ਗਏ। ਤੇ ਜਦੋਂ ਰਕੇਸ਼ ਟਕੈਤ ਹੋਰਾਂ ਨੇ ਸਟੇਜ ਤੋਂ ਉਹਨਾਂ ਨੂੰ ਦੂਰੋਂ ਦੇਖਿਆ ਤੇ ਇਹ ਕਿਹਾ ਕਿ ਉਹਨਾਂ ਨੂੰ ਰਾਹ ਦੇ ਕੇ ਰਿਸਪੈਕਟ ਦੇ ਨਾਲ ਇਹਨਾਂ ਔਰਤਾਂ ਨੂੰ ਜਿਹੜਾ ਉਹ ਸਟੇਜ ਤੱਕ ਲਿਆਂਦਾ ਜਾਵੇ। ਉਹਨਾਂ ਨੇ ਇਹ ਪਾਣੀ ਜਿਹੜਾ ਸੀ ਉਹ ਰਕੇਸ਼ ਟਕੈਤ ਹੋਰਾਂ ਨੂੰ ਦਿੱਤਾ, ਕਿਉਂਕਿ ਰਕੇਸ਼ ਟਕੈਤ ਹੋਰਾਂ ਨੇ ਜਿਸ ਦਿਨ ਭਾਵੁਕ ਹੋਏ ਉਦੋਂ ਇਹ ਗੱਲ ਕਹੀ ਸੀ ਕਿ ਉਨੀ ਦੇਰ ਉਹ ਪਾਣੀ ਨਹੀਂ ਪੀਣਗੇ ਜਿੰਨੀ ਦੇਰ ਉਹਨਾਂ ਦੇ ਪਿੰਡੋਂ ਪਾਣੀ ਨਹੀਂ ਆ ਜਾਂਦਾ। ਤੇ ਉਸ ਦਿਨ ਵੀ ਜੇ ਤੁਸੀਂ ਦੇਖਿਆ ਹੋਵੇ ਤੇ ਸਿਰਾਂ ਦੇ ਉੱਤੇ ਪਾਣੀ ਰੱਖ ਕੇ ਲੋਕ ਜਿਹੜੇ ਉਹ ਰਾਤ ਨੂੰ ਧੁੰਦ ਪੈਂਦੀ ਦੇ ਵਿੱਚ ਠੰਡ ਦੇ ਵਿੱਚ ਤੁਰ ਪਏ ਸਨ। ਤੋ ਇਹ ਉਸੇ ਤਰੀਕੇ ਦਾ ਜਿਹੜਾ ਸੀਗਾ, ਔਰ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜੇ ਸੰਜੇ ਰਾਉਤ ਸ਼ਿਵ ਸੈਨਾ ਦੇ ਆਗੂ ਨੇ, ਔਰ ਜਿਹੜੀ ਸ਼ਿਵ ਸੈਨਾ ਦੀ ਅਖਬਾਰ ਆ ਸਾਹਮਣਾ ਉਹਨੂੰ ਇਹ ਦੇਖਦੇ ਨੇ ਔਰ ਬੁਲਾਰੇ ਨੇ ਦਿੱਲੀ ਗਾਜ਼ੀਪੁਰ ਸਰਹੱਦ ਦੇ ਉੱਤੇ ਉਹ ਰਕੇਸ਼ ਟਕੈਤ ਨੂੰ ਮਿਲਣ ਦੇ ਵਾਸਤੇ ਜਿਹੜਾ ਦੀ ਉਹ ਪਹੁੰਚ ਗਏ। ਇਹ ਹੈਰਾਨਗੀ ਵਾਲੀ ਗੱਲ ਮੈਂ ਤਾਂ ਕਹੀ ਆ ਕਿ ਜਦੋਂ ਅਜੇ ਸ਼ਿਵ ਸੈਨਾ ਪਾਵਰ ਦੇ ਵਿੱਚ ਨਹੀਂ ਸੀ ਤਾਂ ਉਦੋਂ ਉਹ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹਨਾਂ ਨੂੰ ਕੁੱਟਦੀ ਹੁੰਦੀ ਸੀ ਕਿ ਮੁੰਬਈ ਦੇ ਵਿੱਚ ਅਸੀਂ ਸਿਰਫ ਮਹਾਰਾਸ਼ਟਰੀਅਨ ਜਿਹੜੇ ਨੇ ਉਹਨਾਂ ਨੂੰ ਕੰਮ ਦੇਣਾ। ਤੇ ਜਦੋਂ ਪ੍ਰਵਾਸੀ ਮਜ਼ਦੂਰਾਂ ਨੂੰ ਕੁੱਟਦੀ ਸੀ ਬਿਨਾਂ ਕਿਸੇ ਸ਼ੱਕ ਦੇ, ਉਹਦੇ ਵਿੱਚ ਉੱਤਰ ਪ੍ਰਦੇਸ਼ ਦੇ ਬੜੇ ਸਾਰੇ ਮਜ਼ਦੂਰ ਸੀਗੇ ਜਿਹੜੇ ਕਿ ਬੰਬੇ ਦੇ ਵਿੱਚ ਕੰਮ ਕਰਦੇ ਆ। ਸੰਜੇ ਰਾਉਤ ਹੋਰਾਂ ਦਾ ਇੱਥੇ ਆਉਣਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਦੀ ਉਹ ਕੁਝ ਰਾਜਨੀਤੀ ਦੇ ਵਿੱਚ ਨਵੇਂ ਸਵਾਲਾਂ ਨੂੰ ਜਨਮ ਦੇ ਰਿਹਾ ਕਿ ਇਹ ਜਿਹੜਾ ਦੇਖਿਆ ਜਾਵੇ ਕਿ ਇੱਕ ਨਵਾਂ ਮੋਰਚਾ ਜਿਹੜਾ ਦੀ ਉਹ ਗਠਿਤ ਹੋ ਰਿਹਾ ਜਿਹੜਾ ਵਿਰੋਧੀ ਧਿਰਾਂ ਦਾ, ਚਾਹੇ ਉਹ ਸਮਾਜਵਾਦੀ ਪਾਰਟੀ ਦੇ ਆਗੂ ਪਹੁੰਚ ਰਹੇ ਹੋਣ ਮਹਾਪੰਚਾਇਤਾਂ ਦੇ ਵਿੱਚ, ਚਾਹੇ ਸੰਜੇ ਰਾਉਤ ਗਾਜ਼ੀਪੁਰ ਸਰਹੱਦ ਦੇ ਉੱਤੇ ਜਿਹੜਾ ਉਹ ਪਹੁੰਚ ਗਏ ਹੋਣ। ਸੰਜੇ ਰਾਉਤ ਨੇ ਪਹੁੰਚ ਕੇ ਜਿਹੜਾ ਰਕੇਸ਼ ਟਕੈਤ ਹੋਰਾਂ ਨੂੰ ਹਮਾਇਤ ਦਿੱਤੀ, ਔਰ ਸੰਜੇ ਰਾਉਤ ਨੇ ਇਹ ਗੱਲ ਕਹੀ ਕਿ ਗਣਤੰਤਰ ਦਿਵਸ ਮੌਕੇ ਤੇ ਜੋ ਤੋੜ ਭੰਨ ਹੋਈ ਆ ਉਸ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਨੇ ਤਹਈਆ ਕੀਤਾ ਕਿ ਉਹ ਕਿਸਾਨਾਂ ਦੇ ਇਸ ਅੰਦੋਲਨ ਦੇ ਦੌਰਾਨ ਉਹਨਾਂ ਦੇ ਨਾਲ ਖੜੀ ਆ। ਸਾਰਾ ਮਹਾਰਾਸ਼ਟਰ ਸ਼ਿਵ ਸੈਨਾ ਤੇ ਉਧਵ ਠਾਕਰੇ ਦੇ ਵੱਲੋਂ ਕਿਸਾਨਾਂ ਦੀ ਹਮਾਇਤ ਜਿਹੜੀ ਉਹ ਕੀਤੀ ਜਾ ਰਹੀ ਆ, ਕਿਉਂਕਿ ਜਿਵੇਂ ਕਿਸਾਨ ਜਥੇਬੰਦੀਆਂ ਨੇ ਇਹ ਲਿਆ ਹੋਇਆ ਫੈਸਲਾ ਕਿ ਕੋਈ ਰਾਜਨੀਤਿਕ ਆਗੂ ਜਿਹੜਾ ਸਟੇਜ ਤੋਂ ਨਹੀਂ ਬੋਲੂਗਾ, ਇਹ ਗਾਜ਼ੀਪੁਰ ਦੀ ਸਰਹੱਦ ਦੇ ਉੱਤੇ ਵੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਦੀ ਇਹਨਾਂ ਦੇ ਉੱਤੇ ਅਮਲ ਕੀਤਾ ਜਾ ਰਿਹਾ। ਸੰਜੇ ਰਾਉਤ ਹੋਰਾਂ ਨੂੰ ਸਟੇਜ ਦੇ ਉੱਤੇ ਨਹੀਂ ਜਿਹੜਾ ਦੀ ਉਹ ਲਿਜਾਇਆ ਗਿਆ, ਨਾ ਬੋਲਣ ਦਿੱਤਾ ਗਿਆ। ਜਿਹੜੇ ਰਕੇਸ਼ ਟਕੈਤ ਹੋਰਾਂ ਨੇ ਉਹਨਾਂ ਦਾ ਹੇਠਾਂ ਆ ਕੇ ਧੰਨਵਾਦ ਜਿਹੜਾ ਦੀ ਉਹ ਜ਼ਰੂਰ ਕੀਤਾ। ਤੁਹਾਨੂੰ ਯਾਦ ਹੋਵੇ ਤਕਰੀਬਨ ਮਹੀਨਾ ਕੁ ਪਹਿਲਾਂ ਉਦੋਂ ਮੈਂ ਗੱਲ ਜਿਹੜੀ ਦੀ ਉਹ ਸੁਜੈਸ਼ਨ ਦੇ ਰੂਪ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਰਾਜਨੀਤਿਕ ਧਿਰਾਂ ਨੇ, ਰਾਜਨੀਤਿਕ ਆਗੂ ਨੇ, ਜਿਹੜੇ ਵੱਡੇ ਆਗੂ ਮੁਲਕ ਪੱਧਰ ਦੇ, ਉਹਨਾਂ ਨੂੰ ਸਟੇਜ ਦੇ ਉੱਤੇ ਬੇਸ਼ੱਕ ਨਾ ਬੋਲਣ ਦਿਓ ਪਰ ਉਹਨਾਂ ਦੀ ਹਮਾਇਤ ਜ਼ਰੂਰ ਲਓ, ਕਿਉਂਕਿ ਜਿਹੜੀ ਰਾਜਨੀਤਿਕ ਹਮਾਇਤ ਹੈ ਉਹ ਵੀ ਅਕਾਊਂਟ ਹੁੰਦੀ, ਔਰ ਜਿਹੜੀ ਸਰਕਾਰ ਹੈ
ਉਹ ਫਿਰ ਜਮਾ ਘਟਾਓ ਜਿਹੜਾ ਉਹ ਕਰਦੀ ਹੈ ਕਿ ਕੌਣ ਲੋਕ ਜਿਹੜੇ ਉਹ ਪਹੁੰਚ ਰਹੇ ਆ। ਇਸ ਮਾਮਲੇ ਦੇ ਵਿੱਚ ਜਿਹੜਾ ਗਾਜ਼ੀਪੁਰ ਸਰਹੱਦ ਹੈ ਉੱਥੇ ਬੈਠੇ ਰਕੇਸ਼ ਟਕੈਤ ਹੋਰੀ ਜਿਹੜੇ ਨੇ, ਆਈ ਥਿੰਕ ਇਸ ਪੱਖੋਂ ਉਹ ਸਹੀ ਦਿਸ਼ਾ ਜਿਹੜੀ ਆ ਜੀ ਉਹਨੂੰ ਉਸ ਪਾਸੇ ਨੂੰ ਜਾ ਰਹੇ ਆ। ਸਟੇਜ ਦੇ ਉੱਤੇ ਤਾਂ ਨਹੀਂ ਸਾਨੂੰ ਚੜਾ ਰਹੇ, ਨਾ ਬੋਲਣ ਦੇ ਰਹੇ ਆ, ਪਰ ਜੇ ਕੋਈ ਹਮਾਇਤ ਲੈ ਕੇ ਪਹੁੰਚ ਰਿਹਾ, ਹਮਾਇਤ ਦੇਣ ਲਈ ਪਹੁੰਚ ਰਿਹਾ, ਤੇ ਉਹ ਹਮਾਇਤ ਤੋਂ ਨਾ ਨਹੀਂ ਜਿਹੜਾ ਕਰ ਰਹੇ। ਇਹ ਸਹੀ ਸਟੈਪ ਜਿਹੜਾ ਉਹ ਕਿਹਾ ਜਾ ਸਕਦਾ, ਕਿਉਂਕਿ ਇਸ ਹਮਾਇਤ ਦੇ ਨਾਲ ਜਿਹੜੀਆਂ ਜੜ੍ਹਾਂ ਨੇ ਉਹ ਉੱਪਰ ਤੱਕ ਹਿੱਲਣਗੀਆਂ। ਕਿਉਂਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਲੋਕ ਹਮਾਇਤ ਦੇਣ ਪਹੁੰਚ ਰਹੇ ਆ ਉਹ ਭਾਜਪਾ ਵਿਰੋਧੀ ਨੇ। ਸ਼ਿਵ ਸੈਨਾ ਤੇ ਭਾਜਪਾ ਜਿਹੜੀ ਆ ਜੀ ਉਹ ਇੱਕੋ ਮਿੱਕੋ ਰਹੀਆਂ ਨੇ ਕਿਸੇ ਸਮੇਂ, ਪਰ ਮਹਾਰਾਸ਼ਟਰ ਦੇ ਵਿੱਚ ਇਹ ਦੋ ਜਿਹੜੀਆਂ ਉਹ ਹੋ ਗਈਆਂ। ਸ਼ਿਵ ਸੈਨਾ ਦਾ ਇੱਥੇ ਜਿਹੜਾ ਪਹੁੰਚਣਾ ਸ਼ਿਵ ਸੈਨਾ ਦੇ ਆਗੂ ਦਾ, ਮੇਰੇ ਚਾਚੇ ਜਿਹੜਾ ਜੀ ਸਿਆਸੀ ਰੂਪ ਦੇ ਵਿੱਚ ਇਹ ਨਵੀਆਂ ਕੈਲਕੂਲੇਸ਼ਨ ਨੂੰ ਜਨਮ ਦਿਓ। ਬਿਲਕੁਲ ਜੀ ਬਿਲਕੁਲ, ਪ੍ਰੈਸ਼ਰ ਪੈ ਰਿਹਾ। ਤੇ ਅੱਗੇ ਗੱਲ ਕਰਦੇ ਹੈਗੇ ਆ, ਦਿੱਲੀ ਦੇ ਵਿੱਚ 122 ਲੋਕਾਂ ਦਾ ਪਤਾ ਲੱਗਾ ਜਿਹੜੇ ਗ੍ਰਿਫਤਾਰ ਕਰ ਲਏ ਗਏ ਸੀ। ਉਹਨਾਂ ਦੇ ਵਿੱਚ 6 ਬਜ਼ੁਰਗ ਤੇ 2 ਨਾਬਾਲਗ ਤੇ ਬਾਕੀ ਨੌਜਵਾਨ। ਬੇਸ਼ੱਕ ਹੁਣ ਜਦੋਂ ਇੱਕ ਵਕੀਲ ਜਿਹੜਾ ਭਾਈਚਾਰਾ ਜੀ ਉਹ ਉੱਠ ਕੇ ਖੜਾ ਹੋਇਆ, 200 ਦੇ ਕਰੀਬ ਵਕੀਲ ਇਹਦੇ ਵਿੱਚ ਆ ਗਏ, ਇਹਨਾਂ ਨੇ ਆਪਣੇ ਡੈਸਕ ਸਥਾਪਿਤ ਕਰਤੇ। ਮੁੜ ਕੇ ਉਦੋਂ ਬਾਅਦ ਇਹਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਵਾਲੇ ਵੀ ਆ ਗਏ, ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਮਦਦ ਇਹਨਾਂ ਦੀ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਜਿਹੜੀ ਆ ਗਈ, ਕੁਝ ਇੰਡੀਵਿਜੂਅਲ ਵੀ ਤੁਰ ਪਏ, ਜਿਹੜੇ ਵੀ ਕਰ ਰਹੇ ਆ। ਚਲੋ ਉਹਦੇ ਵਿੱਚ ਕੁਝ ਵੀ ਰੋਂਗ ਨਹੀਂ ਗਾ, ਉਹਦੇ ਵਿੱਚ ਕੁਝ ਵੀ ਗਲਤ ਨਹੀਂ ਗਾ। ਜਿਹੜਾ ਵੀ ਬੰਦਾ ਮਦਦ ਕਰ ਰਿਹਾ, ਜਿਹੜੀ ਵੀ ਜਥੇਬੰਦੀ ਮਦਦ ਕਰ ਰਹੀ ਆ, ਇਸ ਵੇਲੇ ਇਹਨਾਂ ਨੂੰ ਕਾਨੂੰਨੀ ਸਹਾਇਤਾ ਦੀ ਜਿਹੜੀ ਉਹ ਲੋੜ ਹੈ। ਨਹੀਂ ਤਾਂ ਇਹ ਜਿਹੜੇ ਆਮ ਘਰਾਂ ਦੇ ਵਿੱਚੋਂ, ਆਮ ਪਰਿਵਾਰਾਂ ਦੇ ਵਿੱਚੋਂ ਲੋਕ ਨੇ, ਇਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਦੇ ਮੈਂਬਰ ਨੇ, ਉਹਨਾਂ ਤੋਂ ਵਿਚਾਰਿਆਂ ਨੂੰ ਅਦਾਲਤਾਂ ਵੀ ਨਹੀਂ ਲੱਭਣੀਆਂ ਕਿ ਦਿੱਲੀ ਦੀਆਂ ਕਿੱਥੇ ਨੇ, ਕਿ ਕੀ ਕਰਨਾ ਕੀ ਨਹੀਂ ਕਰਨਾ। ਇਸ ਪੱਖੋਂ ਇਹ ਤਸੱਲੀ ਵਾਲੀ ਗੱਲ ਹੈ ਕਿ ਇਹਨਾਂ ਸਭ ਦੀ ਜਿਹੜੀ ਆ ਉਹ ਇਹਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਵਾਸਤੇ ਜਿਹੜੇ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਔਰ ਇਹ ਫ੍ਰੀ ਕੋਸ਼ਿਸ਼ਾਂ, ਮੈਂ ਇਸ ਕਰਕੇ ਇਹਦੇ ਉੱਤੇ ਜ਼ੋਰ ਦਿੱਤਾ ਲਫ਼ਜ਼ ਤੇ ਵੀ ਉਹ ਨਾ ਹੋ ਵੀ ਇਹਦੇ ਉੱਤੇ ਪੈਸੇ ਇਕੱਠੇ ਹੋਣੇ ਜਿਹੜੇ ਉਹ ਸ਼ੁਰੂ ਹੋ ਜਾਣ। ਜਿਹੜੇ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਦੌਰਾਨ ਜਿਹੜੀਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਦਿੱਲੀ ਹਿੰਸਾ ਦੇ ਮਾਮਲੇ ਦੇ ਵਿੱਚ, ਇਹਦੇ ਵਿੱਚ ਹੁਣ ਤੱਕ ਜਿਹੜੀਆਂ ਡਿਟੇਲ ਸਾਹਮਣੇ ਆਈਆਂ ਨੇ, 122 ਲੋਕ ਨੇ ਇਹਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। 6 ਬਜ਼ੁਰਗ ਨੇ ਇਹਦੇ ਵਿੱਚ ਸ਼ਾਮਲ, 2 ਨਾਬਾਲਗ ਹੋਣ ਕਰਕੇ ਉਹਨਾਂ ਦੇ ਨਾਮ ਜਿਹੜੇ ਜੀ ਉਹ ਨਹੀਂ ਦੱਸੇ ਗਏ। ਦਿੱਲੀ ਪੁਲਿਸ ਨੇ ਇਹਨਾਂ 120 ਜਾਣਿਆਂ ਦੀ ਸੂਚੀ ਜਾਰੀ ਕਰਕੇ ਲੋਕਾਂ ਨੂੰ ਇਹ ਕਿਹਾ ਕਿ ਲਾਪਤਾ ਕਿਸਾਨਾਂ ਤੇ ਗੈਰ ਕਾਨੂੰਨੀ ਹਿਰਾਸਤ ਦੇ ਬਾਰੇ ਅਫਵਾਹਾਂ ਨਾ ਫੈਲਾਈਆਂ ਜਾਣ। ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਬਜ਼ੁਰਗਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਪਿੰਡ ਛੰਨਾ ਸ਼ਾਹਪੁਰ ਦਾ ਗੁਰਮੁਖ ਸਿੰਘ 80 ਸਾਲਾਂ ਦਾ, ਸੰਗਰੂਰ ਦੇ ਖਨੌਰੀ ਪਿੰਡ ਦਾ ਜੀਤ ਸਿੰਘ 70 ਸਾਲਾਂ ਦਾ, ਮਾਨਸਾ ਦੇ ਪਿੰਡ ਬੋਹਾ ਦਾ ਜੋਗਿੰਦਰ ਸਿੰਘ 63 ਸਾਲਾਂ ਦਾ, ਦਿੱਲੀ ਦੇ ਪਿੰਡ ਢਾਂਸਾ ਦਾ ਧਰਮਪਾਲ 63 ਸਾਲਾਂ ਦਾ, ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਦੇ ਅਸ਼ੋਧਾ ਪਿੰਡ ਦਾ ਦਇਆ ਕਿਸ਼ਨ 62 ਸਾਲਾਂ ਦਾ, ਰੋਹਤਕ ਜ਼ਿਲ੍ਹੇ ਦੇ ਰਿੱਠਲ ਪਿੰਡ ਦਾ ਜਗਦੀਰ ਸਿੰਘ 60 ਸਾਲਾਂ ਦਾ ਹੈ। ਇਹਦੇ ਵਿੱਚ ਜਿਹੜੇ ਬਾਕੀ ਗ੍ਰਿਫਤਾਰ ਕੀਤੇ ਗਏ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਮੁਖਰਜੀ ਨਗਰ, ਮੰਗਲੋਈ, ਉੱਤਮ ਨਗਰ, ਮੁਜ਼ੱਫਰਗੜ੍ਹ, ਸੀਮਾਪੁਰੀ, ਬਾਬਾ ਹਰੀਦਾਸ ਨਗਰ, ਪੱਛਮ ਵਿਹਾਰ ਵੈਸਟ, ਅਲੀਪੁਰ ਆਊਟਰ ਨਾਰਥ ਤੇ ਮੁੰਡਕਾ ਆਊਟਰ ਜ਼ਿਲ੍ਹਾ ਪੁਲਿਸ ਸਟੇਸ਼ਨਾਂ ਦੇ ਵਿੱਚ ਕੇਸ ਜਿਹੜੇ ਉਹ ਦਰਜ ਕੀਤੇ ਗਏ ਆ। ਦਿੱਲੀ ਪੁਲਿਸ ਨੇ ਲੋਕਾਂ ਨੂੰ ਇਹ ਚੇਤਾਵਨੀ ਦਿੱਤੀ ਆ ਕਿ ਉਹ ਗੈਰ ਕਾਨੂੰਨੀ ਹਿਰਾਸਤਾਂ ਦੇ ਬਾਰੇ ਅਫਵਾਹਾਂ ਨਾ ਫੈਲਾਉਣ। ਦਿੱਲੀ ਪੁਲਿਸ ਨੇ ਇੱਕ ਟਵੀਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੁਲਿਸ ਨੇ ਕਿਸੇ ਨੂੰ ਗੈਰ ਕਾਨੂੰਨੀ ਤੌਰ ਦੇ ਉੱਤੇ ਹਿਰਾਸਤ ਦੇ ਵਿੱਚ ਨਹੀਂ ਜਿਹੜਾ ਉਹ ਲਿਆ। ਕੁੱਲ 44 FIR ਦਰਜ ਕੀਤੀਆਂ ਗਈਆਂ ਨੇ, 122 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 2 ਦੇ ਨਾਮ ਜਿਵੇਂ ਤੁਹਾਨੂੰ ਦੱਸਿਆ ਕਿ ਨਾਬਾਲਗ ਹੋਣ ਕਰਕੇ ਨਹੀਂ ਜਿਹੜਾ ਉਹ ਦੱਸੇ ਗਏ। FIR ਦੇ ਵਿੱਚ ਦੰਗਾ, ਗੈਰ ਕਾਨੂੰਨੀ ਤੌਰ ਦੇ ਉੱਤੇ ਇਕੱਠੇ ਹੋਣਾ, ਸਰਕਾਰੀ ਮੁਲਾਜ਼ਮ ਤੇ ਹਮਲਾ ਤੇ ਡਿਊਟੀ ਦੇ ਵਿੱਚ ਵਿਘਨ, ਇਰਾਦਾ ਕਤਲ, ਡਕੈਤੀ, ਲੁੱਟਮਾਰ ਦੀਆਂ ਧਾਰਾਵਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ। ਦਿੱਲੀ ਪੁਲਿਸ ਨੇ ਹਿੰਸਾ ਦੇ ਵਿੱਚ 394 ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੇ ਉੱਤੇ ਤੇ 30 ਪੁਲਿਸ ਵਹੀਕਲ ਦੇ ਨੁਕਸਾਨੇ ਜਾਣ ਦਾ ਜਿਹੜਾ ਉਹ ਦਾਅਵਾ ਕੀਤਾ। ਔਰ ਦਿੱਲੀ ਹਿੰਸਾ ਮਾਮਲੇ ਦੇ ਵਿੱਚ ਹੁਣ ਤੱਕ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਦੇ ਆਗੂਆਂ ਸਣੇ 50 ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਨੇ। ਔਰ ਕੁਝ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਿਹੜੇ ਜਾਰੀ ਕੀਤੇ ਗਏ ਨੇ। ਔਰ ਦਿੱਲੀ ਦੀ ਪੁਲਿਸ ਨੇ ਕਿਹਾ ਤਾਂ ਕਿ ਉਹ ਮੁਲਕ ਦੇ ਵਿੱਚੋਂ ਭੱਜ ਨਾ ਜਿਹੜਾ ਦੀ ਉਹ ਜਾਣ। ਹਾਲਾਂਕਿ ਇਹ ਲੋਕ ਜਿਹੜੇ ਮਹੀਨਿਆਂ ਤੋਂ ਡਟੇ ਹੋਏ ਨੇ ਸਰਹੱਦਾਂ ਦੇ ਉੱਤੇ, ਇਹ ਹਾਸੋਹੀਣੀ ਗੱਲ ਆ ਆਪਣੇ ਆਪ ਕਿ ਉਹ ਮੁਲਕ ਛੱਡ ਕੇ ਕਿਵੇਂ ਭੱਜ ਜਾਣ। ਬਿਲਕੁਲ ਜੀ, ਕਈ ਤਾਂ ਵਿਚਾਰੇ ਰਾਹ ਹੀ ਭੁੱਲ ਗਏ ਸੀਗੇ।
ਤੇ ਅੱਗੇ ਗੱਲ ਕਰਦੇ ਹੈਗੇ ਆ, ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਕਿਸਾਨਾਂ ਲਈ ਇਕੱਠੀਆਂ ਹੋਈਆਂ। ਕੋਈ ਆਲ ਪਾਰਟੀ ਮੀਟਿੰਗ ਜਿਹੜੀ ਪੰਜਾਬ ਦੀ ਸਰਕਾਰ ਦੇ ਵੱਲੋਂ ਉਹ ਸੱਦੀ ਗਈ ਸੀਗੀ, ਉਹਦੇ ਵਿੱਚ ਭਾਜਪਾ ਨਹੀਂ ਸ਼ਾਮਲ ਹੋਈ। ਵੈਸੇ ਤਾਂ ਭਾਜਪਾ ਦੇ ਕੋਈ ਬਹੁਤ ਹੈ ਨਹੀਂ, ਦੋ ਜਾਣੇ ਹੀ ਨੇ, ਉਹਨਾਂ ਨੇ ਸ਼ਾਮਲ ਹੋਣਾ ਵੀ ਨਹੀਂ ਸੀਗਾ। ਸਰਬ ਪਾਰਟੀ ਮੀਟਿੰਗ ਦੇ ਵਿੱਚ ਜਿਹੜੀਆਂ ਕਿਸਾਨੀ ਸੰਘਰਸ਼ ਦੀ ਹਮਾਇਤ ਜਿਹੜੀ ਆ ਉਹ ਇਕਜੁੱਟਤਾ ਦੇ ਨਾਲ ਕੀਤੀ ਗਈ। ਜਿਹੜੀਆਂ ਇਹ ਸਿਆਸੀ ਧਿਰਾਂ ਨੇ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਇਹ ਕਿਹਾ ਜੀ ਕਿ ਤਿੰਨੇ ਖੇਤੀ ਕਾਨੂੰਨ ਨੂੰ ਤੁਰੰਤ ਵਾਪਸ ਲਏ ਜਾਣ, MSP ਜਿਹੜਾ ਉਹਨੂੰ ਕੀ ਅਧਿਕਾਰ ਬਣਾਇਆ ਜਾਵੇ। ਇਹ ਵੀ ਕਿਹਾ ਗਿਆ ਸਰਬਸੰਮਤੀ ਦੇ ਨਾਲ। ਸਰਬ ਪਾਰਟੀ ਵਫਦ ਪ੍ਰਧਾਨ ਮੰਤਰੀ ਨੂੰ ਮਿਲੂਗਾ ਮਿਲੂਗਾ ਜਾਂ ਨਹੀਂ ਮਿਲੂਗਾ, ਇਹ ਕੱਲ੍ਹ ਵਾਲੀਆਂ ਕਿਉਂ, ਉਹ ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਦਾ ਜੀ। ਮੁੱਖ ਮੰਤਰੀ ਉਹਨਾਂ ਨੇ ਗੱਲ ਕਹੀ ਕਿ ਪੰਜਾਬ ਸਰਕਾਰ ਕਾਲੇ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਸੂਬੇ ਦੇ ਸੋਧ ਬਿੱਲ ਮੁੜ ਕੇ ਲਿਆਊਗੀ। ਔਰ ਸ਼ੁਰੂਆਤ ਜਿਹੜੀ ਆ ਜੀ ਉਹ ਕਿਸਾਨੀ ਘੋਲ 'ਚ ਜਾਨਾਂ ਗਵਾ ਗਏ ਜਿਹੜੇ ਕਿਸਾਨ ਨੇ ਉਹਨਾਂ ਲਈ ਮੌਨ ਰੱਖ ਕੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ। ਆਮ ਆਦਮੀ ਪਾਰਟੀ ਨੇ ਕਿਸਾਨੀ ਮੁੱਦਿਆਂ ਦੇ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਦੇ ਅਖੀਰਲੇ ਪੜਾਅ ਦੇ ਵਿੱਚ ਵਾਕਆਊਟ ਜਿਹੜਾ ਉਹ ਕੀਤਾ। ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਰੱਖਿਆ ਦੇ ਵਾਸਤੇ ਉੱਥੇ ਪੰਜਾਬ ਪੁਲਿਸ ਜਿਹੜੀ ਆ ਉਹ ਤਾਇਨਾਤ ਕੀ ਜਾਵੇ। ਜਦੋਂ ਇਹ ਗੱਲ ਨਹੀਂ ਮੰਨੀ ਗਈ ਤਾਂ ਉਹ ਲਾਸਟ ਦੇ ਵਿੱਚ ਜਿਹੜਾ ਸੀ ਉਹ ਵਾਕਆਊਟ ਕਰ ਗਈ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਹੋਰੀ ਜਿਹੜਾ ਦੀ ਮੀਟਿੰਗ ਦੇ ਵਿੱਚ ਅੱਧੀ ਮੀਟਿੰਗ ਤੱਕ ਜਿਹੜਾ ਉਹ ਰਹੇ, ਕਿਉਂਕਿ ਸੰਸਦ ਦਾ ਸੈਸ਼ਨ ਚੱਲਦਿਆਂ ਹੁਣ ਦਿੱਲੀ ਜਿਹੜਾ ਜਾਣਾ ਸੀ, ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਜਿਹੜਾ ਦੀ ਉਹ ਅਮਨ ਅਰੋੜਾ ਪੀਥੇਰ ਜਿਹੜੇ ਸੀਗੇ, ਉਹਨਾਂ ਨੇ ਇਹਦੀ ਮੰਗ ਜਿਹੜੀ ਸੀ ਉਹ ਕੀਤੀ ਸਰਹੱਦਾਂ ਵਾਲੀ ਦੇ ਉੱਤੇ। ਜਦੋਂ ਇਹ ਗੱਲ ਨਹੀਂ ਮੰਨੀ ਗਈ ਤਾਂ ਫਿਰ ਜਿਹੜਾ ਸੀ ਲਾਸਟ ਦੇ ਵਿੱਚ ਉਹਨਾਂ ਨੇ ਵਾਕਆਊਟ ਕੀਤਾ। ਇਹਦੇ ਵਿੱਚ ਜਿਹੜਾ ਅਕਾਲੀ ਦਲ ਹੈ ਬਾਦਲ, ਉਹਦੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਜਿਹੜਾ ਉਹ ਸ਼ਾਮਲ ਸੀਗੇ। ਉਹਨਾਂ ਨੇ ਇਹ ਜਿਹੜਾ ਦੀ ਉਹ ਮੌਕਾ ਜਿਹੜਾ ਮੰਗ ਇਹਦੇ ਵਿੱਚ ਰੱਖੀ ਕਿ ਸਰਬਸੰਮਤੀ ਦੇ ਨਾਲ ਇਹ ਪਾਸ ਕੀਤਾ ਜਾਵੇ ਕਿ ਜਿੰਨੇ ਸ਼ਾਂਤਮਈ ਅੰਦੋਲਨਕਾਰੀਆਂ ਦੇ ਖਿਲਾਫ ਦਰਜ ਸਾਰੇ ਕੇਸ ਨੇ ਉਹ ਰੱਦ ਕੀਤੇ ਜਾਣ। ਕਿਸਾਨ, ਖੇਤ ਕਾਮੇ, ਪੱਤਰਕਾਰ ਜਿਹੜੇ ਨੇ ਉਹਨਾਂ ਦੇ ਖਿਲਾਫ। ਔਰ ਇਹ ਵੀ ਕਿਹਾ ਗਿਆ ਕਿ NIA ਜਿਹੜੀ ਹੈ ਉਹਦੇ ਵੱਲੋਂ ਜਿਹੜੇ ਨੋਟਿਸ ਜਾਰੀ ਹੋਏ ਆ ਉਹਨਾਂ ਨੂੰ ਵੀ ਰੱਦ ਕਰਵਾਉਣ ਦੇ ਵਾਸਤੇ ਗ੍ਰਹਿ ਮੰਤਰੀ ਨੂੰ ਜਿਹੜਾ ਉਹ ਮਿਲਿਆ ਜਾਵੇ। ਇਹਦੇ ਉੱਤੇ ਵੀ ਜਿਹੜੀ ਜੀ ਉਹ ਇਕਜੁੱਟਤਾ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀ ਆ ਉਹ ਦਿਖਾਈ ਆ। ਕਾਂਗਰਸ ਦੇ ਪ੍ਰਧਾਨ ਸ੍ਰੀ ਜਾਖੜ ਹੋਰਾਂ ਨੇ ਇਹ ਗੱਲ ਕਹੀ ਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਉੱਠਿਆ ਜਿਹੜਾ ਰੋਹ ਆ ਉਹ ਸੁਨਾਮੀ ਦਾ ਰੂਪ ਧਾਰਨ ਜਿਹੜਾ ਕਰ ਗਿਆ ਹੋਇਆ। ਇਹ ਵੀ ਕਿਹਾ ਕਿ RSS ਨੇ ਦਹਾਕਿਆਂ ਤੋਂ ਆਪਣੇ ਮੁੱਖ ਦਫ਼ਤਰਾਂ ਦੇ ਉੱਤੇ ਰਾਸ਼ਟਰੀ ਝੰਡਾ ਨਹੀਂ ਲਹਿਰਾਇਆ ਤੇ ਅੱਜ ਜਿਹੜਾ ਜੀ ਇਹ ਰਾਸ਼ਟਰੀ ਝੰਡੇ ਦੀ ਰਾਖੀ ਕਰਨ ਦਾ ਦਾਅਵਾ ਜਿਹੜਾ ਉਹ ਕਰ ਰਹੇ ਆ। ਹੁਣ ਇਸ ਮੀਟਿੰਗ ਦੇ ਵਿੱਚੋਂ ਜਿਹੜਾ ਦੀ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਤੋਂ ਸਮਾਂ ਲਿਆ ਜਾਵੇ। ਜਦੋਂ ਨਵੰਬਰ ਦੇ ਵਿੱਚ ਮੀਟਿੰਗ ਹੋਈ ਸੀ ਤੇ ਉਦੋਂ ਵੀ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਤੋਂ ਸਮਾਂ ਲਿਆ ਜਾਵੇ। ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਦੀ ਉਹ ਨਾਲ ਚੱਲਣਗੀਆਂ। ਭਗਵੰਤ ਮਾਨ ਹੋਰਾਂ ਨੇ ਇਹ ਮਾਮਲਾ ਜਿਹੜਾ ਦੀ ਮੁੱਖ ਨੂੰ ਉਠਾਇਆ ਕਿ ਤੁਸੀਂ ਉਦੋਂ ਵੀ ਕਿਹਾ ਸੀਗਾ, ਮੁੜ ਕੇ ਤੁਸੀਂ ਭੁੱਲ ਭੁਲਾਈ ਗਏ ਕਿ ਪ੍ਰਧਾਨ ਮੰਤਰੀ ਤੋਂ ਸਮਾਂ ਜਿਹੜਾ ਉਹ ਲੈਣਾ। ਇੱਕ ਵਾਰੀ ਫੇਰ ਇਹ ਮੰਗ ਦਿੱਤੀ ਗਈ ਕਿ ਪ੍ਰਧਾਨ ਮੰਤਰੀ ਤੋਂ ਸਮਾਂ ਲਿਆ ਜਾਵੇ, ਬਲਕਿ ਦਿੱਲੀ ਜਾ ਕੇ ਬੈਠਿਆ ਜਾਵੇ। ਜੇ ਨਹੀਂ ਸਮਾਂ ਦਿੰਦੇ ਤੇ ਬਾਰ-ਬਾਰ ਸਮਾਂ ਉਹ ਮੰਗਿਆ ਜਾਵੇ। ਇਹਦੇ ਵਿੱਚ ਇਹ ਵੀ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ ਕਿ ਜਿਹੜੇ ਪੰਜਾਬ ਦੇ ਵਿੱਚ ਅੰਦੋਲਨ ਦੇ ਦੌਰਾਨ ਕਿਸਾਨਾਂ ਦੇ ਖਿਲਾਫ ਦਰਜ ਕੀਤੇ 170 ਜਿਹੜੇ ਮਾਮਲੇ ਨੇ ਉਹ ਵਾਪਸ। ਇਹ ਮਾਮਲੇ ਉਹ ਨੇ ਜੀ ਜਿਹੜੇ ਵੱਖ-ਵੱਖ ਭਾਜਪਾ ਦੇ ਆਗੂਆਂ ਦਾ ਖਾਸ ਤੌਰ ਤੇ ਘਰਾਓ ਕਰਦੇ ਗਏ ਆ। ਉਹਨਾਂ ਨੇ ਕਿਹਾ ਕਿ ਇਹ ਸਾਰੇ ਦੇ ਸਾਰੇ ਉਹ ਵਾਪਸ ਲੈ ਰਹੀ ਹੈ ਜਿਹੜੀ ਸਰਕਾਰ ਜੀ। ਲੈ ਪਰ ਜਵਾਨੀ ਨਾ ਕਰੇ। ਤਾਂ ਅੱਗੇ ਸੜਕਾਂ ਤੇ ਜਿਹੜੀਆਂ ਤਿੱਖੀਆਂ ਰੋਕਾਂ ਲਾਈਆਂ ਜਾ ਰਹੀਆਂ ਹੈ ਨਾ, ਉਹਨਾਂ ਦਾ ਮੁੱਦਾ ਹੈ ਉਹ ਅੰਤਰਰਾਸ਼ਟਰੀ ਲੈਵਲ ਤੇ ਪਹੁੰਚਿਆ। ਬਿਲਕੁਲ ਜੀ, ਚਫੇਰੇ ਇਸ ਚੀਜ਼ ਦਾ ਚਰਚਾ ਜਿਹੜਾ ਹੋ ਰਿਹਾ, ਜਿਹੜੇ ਚਾਹੇ ਉਹ ਵੀਡੀਓ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਫੋਟੋਆਂ ਦੇ ਰੂਪ ਦੇ ਵਿੱਚ ਹੈ, ਟਵਿੱਟਰ ਦੇ ਉੱਤੇ ਜਾਂ ਜਿਹੜੇ ਸੋਸ਼ਲ ਸਾਈਟ ਦੂਸਰੀਆਂ ਉਹਦੇ ਉੱਤੇ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਉਹ ਵਿਸ਼ਵ ਭਰ ਦੇ ਚਰਚਾ ਦਾ ਵਿਸ਼ਾ ਬਣੀਆਂ। ਜਿਹੜੀਆਂ ਕੰਧਾਂ ਕੱਢੀਆਂ ਜਾ ਰਹੀਆਂ ਨੇ, ਰੋਕਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸਾਨ ਦਿੱਲੀ 'ਚ ਦਾਖਲ ਨਾ ਹੋ ਸਕਣ। ਲੋਕ ਇਹਨੂੰ ਕੰਪੇਅਰ ਜਿਹੜਾ ਉਹ ਕਰ ਰਹੇ ਆ ਚਾਈਨਾ ਦੀ ਸਰਹੱਦ ਦੇ ਨਾਲ। ਔਰ ਇਹ ਕਹਿ ਰਹੇ ਆ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕੋਈ 6 ਕਿਲੋਮੀਟਰ ਤੱਕ ਚਾਈਨਾ ਅੰਦਰ ਆ ਕੇ ਉਹਨੇ ਪਿੰਡ ਵਸਾ ਲਿਆ। ਉਸ ਪਾਸੇ ਵੱਲ ਕੋਈ ਰੋਕਾਂ ਜਿਹੜੀਆਂ ਦੀ ਉਹ ਨਹੀਂ ਲਾਈਆਂ ਗਈਆਂ। ਕਿਸਾਨ ਜਿਹੜੇ ਕਿ ਇਸ ਮੁਲਕ ਦਾ ਇੱਕ ਪਾਰਟ ਨੇ, ਵੱਡਾ ਪਾਰਟ ਅੰਨਦਾਤਾ ਨੇ, ਉਹਨਾਂ ਨੂੰ ਰੋਕਣ ਦੇ ਵਾਸਤੇ ਕੰਡਿਆਲੀ ਤਾਰ
ਤਿੱਖੇ ਸੂਏ ਜਿਹੜੇ ਜੀ ਉਹ ਸੀਮੈਂਟ ਦੇ ਵਿੱਚ ਦੱਬੇ ਜਾ ਰਹੇ ਨੇ, ਤਾਂ ਕਿ ਜੇ ਕੋਈ ਟਰੈਕਟਰ ਲੰਘਣ ਦੀ ਕੋਸ਼ਿਸ਼ ਕਰੇ ਤੇ ਉਹਦਾ ਟਾਇਰ ਜਿਹੜਾ ਉਹ ਪਾਟ ਜਾਵੇ। ਇਸ ਦੀਆਂ ਰੋਕਾਂ ਜਿਹੜੀਆਂ ਉਹ ਇੱਥੇ ਲਾਈਆਂ ਜਾ ਰਹੀਆਂ ਨੇ। ਵਿਸ਼ਵ ਭਰ ਦੇ ਵਿੱਚ ਜਿਹੜਾ ਜੀ ਲੋਕ ਇਹ ਫੋਟੋਆਂ ਸ਼ੇਅਰ ਕਰ ਰਹੇ ਨੇ। ਜਿਹੜੇ ਸਿਆਸੀ ਲੋਕ ਨੇ ਉਹ ਇਹਦੇ ਉੱਤੇ ਵਿਅੰਗ ਵੀ ਕੱਸ ਰਹੇ ਆ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਹਦੇ ਉੱਤੇ ਸਟਾਇਰ ਜਿਹੜੇ ਆ ਉਹ ਕੀਤੇ ਆ। ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਆਪਣੇ ਕਿਸਾਨਾਂ ਦੇ ਨਾਲ ਯੁੱਧ ਕਰ ਰਹੇ ਆ, ਔਰ ਰਾਹੁਲ ਗਾਂਧੀ ਨੇ 4 ਫੋਟੋਆਂ ਸਾਂਝੀਆਂ ਕੀਤੀਆਂ ਨੇ ਔਰ ਇਹ ਕਿਹਾ ਕਿ ਸਰਕਾਰ ਜਿਹੜੀ ਆ ਉਹ ਪੁਲ ਬਣਾਉਂਦੀ ਆ ਤਾਂ ਕਿ ਕੰਧਾਂ ਜਿਹੜੀਆਂ ਉਹ ਉਸਾਰਦੀ ਹੈ। ਗਾਜ਼ੀਪੁਰ ਸਰਹੱਦੀ ਉਹ ਕਲਿੱਪ ਜਿਹੜੀ ਦੀ ਉਹ ਸਾਂਝੀ ਕੀਤੀ ਜਿੱਥੇ ਪੈਰਾਮਿਲਟਰੀ ਫੋਰਸਿਸ ਦੀ ਮੌਜੂਦਗੀ ਦੇ ਵਿੱਚ ਦਿੱਲੀ ਪੁਲਿਸ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਰੋਕਾਂ ਲਾ ਕੇ ਜਿਹੜਾ ਉਹ ਬੈਠੀ ਆ। ਜਿਹੜੇ ਇਹ ਵੱਡੇ ਵੱਡੇ ਕੰਧਾਂ ਜਿਹੜੀਆਂ ਉਹ ਖੜੀਆਂ ਕੀਤੀਆਂ ਜਾ ਰਹੀਆਂ ਨੇ, ਉਹ ਬਹੁਤਿਆਂ ਦੇ ਵਾਸਤੇ ਜਿਹੜਾ ਜੀ ਉਹ ਸਵਾਲ ਪੈਦਾ ਕਰ ਰਹੇ ਨੇ ਕਿ ਇਹ ਸਰਕਾਰ ਜਿਹੜੀ ਆ ਉਹ ਆਖਰ ਇਹਦੇ ਨਾਲ ਕਰਨਾ ਕੀ ਚਾਹੁੰਦੀ ਆ। ਹਾਲਾਂਕਿ ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਘੇਰਨ ਦੇ ਵਾਸਤੇ ਇਹਨੂੰ ਜੇਲ੍ਹ ਦਾ ਰੂਪ ਦਿੱਤਾ ਜਾ ਰਿਹਾ। ਇਸ ਤਰ੍ਹਾਂ ਨਹੀਂ ਗਾ, ਇਹ ਇੱਕ ਪਾਸੇ ਨੇ ਜਿਹੜੀਆਂ ਰੋਕਾਂ ਨੇ ਦਿੱਲੀ ਵਾਲੀ ਸਾਈਡ ਦੇ, ਦੂਜੇ ਪਾਸੇ ਨੂੰ ਜਿਹੜੀਆਂ ਉਹ ਖੁੱਲੀਆਂ ਨੇ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਉਹ ਟਿੱਕਰੀ ਬਾਰਡਰ ਹੈ, ਚਾਹੇ ਉਹ ਗਾਜ਼ੀਪੁਰ ਬਾਰਡਰ ਹੈ। ਇਹ ਮਹਿਜ਼ ਅਫਵਾਹਾਂ ਨੇ ਜਿਹੜੀਆਂ ਇਹ ਕਿਹਾ ਜਾ ਰਿਹਾ ਕਿ ਚੁਫੇਰੋਂ ਘੇਰਿਆ ਜਾ ਰਿਹਾ। ਚੁਫੇਰੇ ਨਹੀਂ ਕੰਧਾਂ, ਇਹ ਇੱਕ ਸਾਈਡ ਦੇ ਉੱਤੇ ਨੇ। ਇਹਦੇ ਨਾਲ ਜਿਹੜਾ ਜੀ ਉਹ ਅਸਰ ਕੀ ਪੈ ਰਿਹਾ, ਇੱਕ ਤਾਂ ਪਾਣੀ ਦੀ ਵੱਡੀ ਸਮੱਸਿਆ ਖੜੀ ਹੋਣੀ ਸ਼ੁਰੂ ਹੋ ਗਈ ਆ। ਜਿਹੜੇ ਟੈਂਕਰ ਨੇ ਉਹ ਦਿੱਲੀ ਦੀ ਸਰਕਾਰ ਦੇ ਵੱਲੋਂ ਭੇਜੇ ਜਾ ਰਹੇ ਸੀ, ਉਹ ਟੈਂਕਰ ਹੁਣ ਨਹੀਂ ਇੱਥੋਂ ਤੱਕ ਜਾ ਸਕਦੇ। ਪਾਣੀ ਸਮੱਸਿਆ ਜਿਹੜੀ ਆ ਉਹ ਖੜੀ ਹੋ ਰਹੀ ਆ। ਜਿਹੜਾ ਮੀਡੀਆ ਹੈ ਉਹਦੀ ਹੁਣ ਪਹੁੰਚ ਜਿਹੜੀਆਂ ਉਹਦੀਆਂ OB ਵੈਨ ਨੇ ਉਹ ਨਹੀਂ ਪਹੁੰਚ ਪਾ ਰਹੀਆਂ। ਜਿਹੜਾ ਜੀ ਦਿੱਲੀ ਪੁਲਿਸ ਨੇ ਜਿਹੜਾ ਨੈਸ਼ਨਲ ਹਾਈਵੇ 1 ਹੈ ਉਹਦੇ MC ਟੋਲ ਬੈਰੀਅਰ ਦੇ ਨੇੜੇ ਇਹਨਾਂ ਵੈਨਾਂ ਨੂੰ ਹੁਣ ਨਹੀਂ ਖੜਾ ਹੋਣ ਦਿੱਤਾ। ਇਹ ਜਿਹੜੀਆਂ ਸਿੰਘੂ ਤੋਂ ਕਰੀਬ ਜਿਹੜਾ ਕਿਲੋਮੀਟਰ ਤੋਂ ਵੀ ਵੱਧ ਜ਼ਿਆਦਾ ਦੂਰੀ ਦੇ ਉੱਤੇ ਜਿਹੜੀਆਂ ਉਹ ਖੜੀਆਂ ਕਰਨੀਆਂ ਪਈਆਂ। ਜਿਹੜੇ ਪੱਤਰਕਾਰ ਨੇ ਦਿੱਲੀੋਂ ਆਉਂਦੇ ਉਹਨਾਂ ਨੂੰ ਨਰੇਲਾ ਜਿਹੜਾ ਮਾਰਗ ਹੈ ਉਹਦੇ ਕੋਲੋਂ ਲੰਘਦੇ ਇੱਕ ਗੰਦਾ ਨਾਲਾ ਹੈ ਉਹਦੇ ਨੇੜਿਓਂ ਦੀ ਜਿਹੜਾ ਉਹ ਪੈਦਲ ਜਾਣਾ ਪੈ ਰਿਹਾ, ਜਿਹੜਾ ਕਿ ਪੈਟਰੋਲ ਪੰਪਾਂ ਦੇ ਪਿੱਛੋਂ ਦੀ ਲੰਘਦਾ। ਇਹ ਪੱਤਰਕਾਰਾਂ ਨੂੰ ਰੋਕਣ ਦੇ ਵਾਸਤੇ ਵੀ ਜਿਹੜਾ ਇਹ ਕੀਤਾ ਗਿਆ ਕਿ ਉਹਨਾਂ ਦੀਆਂ ਵੈਨ ਜਿਹੜੀਆਂ ਨੇ ਉਹ ਨੇੜੇ ਨਾ ਪਹੁੰਚ ਸਕਣ। ਰਾਤ ਨੂੰ ਬਿਜਲੀ ਕੱਟ ਜਾਂਦੀ ਹੈ। 2 ਮੁੰਡੇ ਵੀ ਜਿਹੜਾ ਜੀ ਉਹ ਫੜੇ ਨੇ ਜਿਨ੍ਹਾਂ ਕੋਲੇ ਪਲਾਸ ਸੀ। ਇਹ ਕਿਹਾ ਗਿਆ ਸੀ ਕਿ ਉਹ ਬਿਜਲੀ ਕੱਟਣ ਦੇ ਵਾਸਤੇ ਜਿਹੜਾ ਉਹ ਆਏ ਨੇ। ਜਿਹੜੇ ਸਥਾਨਕ ਲੋਕ ਨੇ, ਪਿਛਲੇ ਦਿਨਾਂ 'ਚ ਪ੍ਰਚਾਰਿਆ ਗਿਆ ਸੀ ਕਿ ਸਥਾਨਕ ਲੋਕਾਂ ਨੇ ਹਮਲਾ ਕੀਤਾ, ਉਹ ਸਥਾਨਕ ਤਾਂ ਹੈ ਨਹੀਂ ਸੀਗੇ। ਇੱਥੇ ਜਿਹੜੇ ਸਥਾਨਕ ਲੋਕ ਨੇ ਉਹ ਜਦੋਂ ਬਿਜਲੀ ਕੱਟੀ ਜਾਂਦੀ ਆ ਉਹ ਇਹ ਕਹਿੰਦੇ ਆ ਕਿ ਤੁਸੀਂ ਸਾਡੇ ਘਰਾਂ 'ਚੋਂ ਬਿਜਲੀ ਜਿਹੜੀ ਉਹ ਲੈ ਲਓ। ਜਿੰਨੇ ਟੈਂਟਾਂ 2-2 4-4 ਨੂੰ ਉਹ ਲੋਕ ਬਿਜਲੀ ਦੇ ਰਹੇ ਆ। ਉਹ ਲੋਕ ਲੇਡੀਜ਼ ਦੇ ਵਾਸਤੇ ਵਾਸ਼ਰੂਮ ਜਿਹੜੇ ਆ ਉਹ ਪ੍ਰੋਵਾਈਡ ਕਰ ਰਹੇ ਆ। ਲੋਕਾਂ ਨੇ ਆਪਣੇ ਇੰਟਰਨੈਟ ਦੇ ਪਾਸਵਰਡ ਤੱਕ ਬਾਹਰ ਟੰਗੇ ਆ ਬੂਹਿਆਂ ਦੇ ਉੱਤੇ ਕਿ ਜਿਹਨੂੰ ਲੋੜ ਹੈ ਆਪਣੇ ਚੈੱਕ ਕਰਨ ਦੇ ਵਾਸਤੇ ਆਹ ਸਾਡਾ ਯੂਜ਼ਰ ਨੇਮ ਹੈ, ਆਹ ਪਾਸਵਰਡ ਹੈ, ਤੁਸੀਂ ਇੱਥੇ ਆ ਕੇ ਆਪਣੇ ਮੈਸੇਜ ਕਰ ਲਓ। ਕਿਉਂਕਿ ਜਿਹੜੇ ਫਾਈਬਰ ਦੇ ਨਾਲ ਚੱਲਦੇ ਇੰਟਰਨੈਟ ਨੇ ਉਹ ਕੰਮ ਕਰ ਰਹੇ ਨੇ, ਜਿਹੜੇ ਫੋਨ ਦੇ ਵਿੱਚ ਚੱਲਦੇ ਨੇ ਉਹ ਸਰਕਾਰ ਨੇ ਬੰਦ ਕੀਤੇ ਹੋਏ ਨੇ। ਇਸ ਤਰ੍ਹਾਂ ਦੀ ਹਮਾਇਤ ਜਿਹੜੀ ਆ ਉਹ ਲੋਕਲ ਲੋਕਾਂ ਦੇ ਵੱਲੋਂ ਜਿਹੜਾ ਉਹ ਮਿਲ ਰਹੀ ਆ। ਇਹ ਨੁਕੀਲੀਆਂ ਚੀਜ਼ਾਂ, ਤਿੱਖੀਆਂ ਚੀਜ਼ਾਂ, ਸੀਮੈਂਟ ਬੱਜਰੀ ਦੇ ਨਾਲ ਉਸਾਰੀਆਂ ਜਾ ਰਹੀਆਂ ਵੱਡੀਆਂ ਵੱਡੀਆਂ ਕੰਧਾਂ, ਇਹ ਲੋਕ ਕਿਸਾਨਾਂ ਦੇ ਵਿਚਾਲੇ ਜਿਹੜੀਆਂ ਦੀ ਉਹ ਕੰਧਾਂ ਨਹੀਂ ਕਰ ਸਕੇ ਜੀ। ਤੇ ਅੱਗੇ ਪੱਤਰਕਾਰ ਪੂਨੀਆ ਦੀ ਜੇ ਗੱਲ ਕਰੀਏ, ਉਸ ਦੀ ਰਿਹਾਈ ਵੀ ਅੱਜ ਹੋਊਗੀ। ਜਿਹੜਾ ਮਨਦੀਪ ਪੂਨੀਆ ਹੈ ਜੀ ਉਹਨੂੰ ਸਿੰਘੂ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਹਦੇ ਉੱਤੇ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਸੀਗੀਆਂ ਉਹ 186, 353, 332 ਸੀਗੀਆਂ। ਉਹਦੀ ਜ਼ਮਾਨਤ ਦੀ ਜਿਹੜੀ ਸੁਣਵਾਈ ਆ ਉਹ ਸੋਮਵਾਰ ਨੂੰ ਹੀ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀਗਾ। ਕੱਲ ਅਦਾਲਤ ਨੇ ਮਨਦੀਪ ਪੂਨੀਆ ਨੂੰ ਜ਼ਮਾਨਤ ਜਿਹੜੀ ਉਹ ਦੇ ਦਿੱਤੀ। ਮਨਦੀਪ ਪੂਨੀਆ ਕਾਰਵਾਂ ਵੈਬ ਪੋਰਟਲ ਦੇ ਵਾਸਤੇ ਪੱਤਰਕਾਰੀ ਕਰਦਾ ਔਰ ਇਹ ਕਿਹਾ ਗਿਆ ਸੀਗਾ ਕਿ ਉਹ ਪੁਲਿਸ ਦੇ ਕੰਮ ਦੇ ਵਿੱਚ ਰੋਕ ਜਿਹੜੀ ਉਹ ਪਾਉਂਦਾ। ਇਹਦੇ ਕਰਕੇ ਉਹਦੇ ਉੱਤੇ ਧਾਰਾਵਾਂ ਜਿਹੜੀਆਂ ਦੀ ਇਹ ਲਾਈਆਂ ਗਈਆਂ ਸੀਗੀਆਂ। ਅਸਲ ਦੇ ਵਿੱਚ ਮਨਦੀਪ ਪੂਨੀਆ ਨੇ ਅਸਲੀਅਤ ਜਿਹੜੀ ਉਹ ਕੱਢ ਦਿੱਤੀ ਸੀ, ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਲੋਕਲ ਲੋਕ ਆਏ ਨੇ। ਉਹਨੇ ਸਾਰੀ ਕਹਾਣੀ ਜਿਹੜੀ ਉਹ ਸਾਹਮਣੇ ਲੈ ਆਂਦੀ ਸੀ ਕਿ ਕੌਣ ਲੋਕ ਇਹ ਸਨ ਜਿਹੜੇ ਉੱਥੇ ਹਮਲਾਵਰ ਬਣ ਕੇ ਆਏ ਸੀਗੇ, ਜਿਹਦੇ ਕਰਕੇ ਦਿੱਲੀ ਪੁਲਿਸ ਉਹਦੇ ਤੋਂ ਔਖੀ। ਮੈਟਰੋਪੋਲੀਟਨ ਮੈਜਿਸਟ੍ਰੇਟ ਜਿਹੜੇ ਨੇ ਉਹਨਾਂ ਨੇ ਜ਼ਮਾਨਤ ਜਿਹੜੀ ਹੈ ਜੀ ਉਹਨੂੰ ਦਿੰਦਿਆਂ ਇਹ ਗੱਲ ਕਹੀ ਆ ਕਿ ਇਹਦੇ ਵਿੱਚ ਸਭ ਤੋਂ ਵੱਡੇ ਆ ਜਿਹੜਾ ਦੱਸਿਆ ਅਦਾਲਤ ਨੇ, ਉਹਨੇ ਇਹ ਗੱਲ ਕਹੀ ਆ ਕਿ ਸ਼ਿਕਾਇਤਕਰਤਾ, ਪੀੜਤ ਤੇ ਗਵਾਹ ਤਿੰਨੋਂ ਹੀ ਪੁਲਿਸ ਹੈ। ਇਸ ਕਰਕੇ ਸੰਭਵ ਹੀ ਨਹੀਂ ਹੈ ਕਿ ਮੁਲਜ਼ਮ ਜਿਹੜਾ ਉਹ ਪੁਲਿਸ ਅਧਿਕਾਰੀਆਂ ਨੂੰ ਕਿਸੇ ਤਰੀਕੇ ਦੇ ਨਾਲ
ਪ੍ਰਭਾਵਿਤ ਜਿਹੜਾ ਉਹ ਕਰ ਸਕਦਾ ਹੈ। ਜਿਹੜੇ ਜੱਜ ਨੇ ਉਹਨਾਂ ਨੇ ਜਦੋਂ ਜ਼ਮਾਨਤ ਦਿੱਤੀ ਆ, ਉਹਨਾਂ ਨੇ ਆਪਣੇ ਹੁਕਮਾਂ ਦੇ ਵਿੱਚ ਇਹ ਗੱਲ ਲਿਖੀ ਆ, ਇਹ ਨੁਕਤਾ ਜਿਹੜਾ ਦੀ ਉਹ ਉਭਾਰਿਆ ਕਿ ਪੂਨੀਆ ਦੀ ਪੁਲਿਸ ਦੇ ਨਾਲ ਕਥਿਤ ਜਿਹੜੀ ਝੜਪ ਹੈ ਉਹ ਸ਼ਾਮ ਨੂੰ 6:30 ਵਜੇ ਹੁੰਦੀ ਆ ਪੁਲਿਸ ਦੇ ਮੁਤਾਬਕ, ਜਦੋਂ ਕਿ ਜਿਹੜੀ FIR ਆ ਉਹ ਅਗਲੇ ਦਿਨ ਤੜਕੇ 1:20 ਦੇ ਉੱਤੇ ਦਰਜ ਕੀਤੀ ਗਈ ਹੈ। ਅਦਾਲਤ ਨੇ ਪੂਨੀਆ ਦੇ ਉੱਤੇ ਕੁਝ ਪਾਬੰਦੀਆਂ ਵੀ ਲਾਈਆਂ ਨੇ, ਉਹ ਬਿਨਾਂ ਪਰਮਿਸ਼ਨ ਤੋਂ ਬਾਹਰ ਨਹੀਂ, ਦੇਸ਼ ਛੱਡ ਕੇ ਨਹੀਂ ਜਾ ਸਕਦਾ। ਔਰ ਅੱਜ ਕਾਗਜ਼ ਪੱਤਰ ਪੂਰੇ ਹੋਣ ਦੇ ਉੱਤੇ ਮਨਦੀਪ ਪੂਨੀਆ ਜੇਲ੍ਹ ਦੇ ਵਿੱਚੋਂ, ਤਿਹਾੜ ਜੇਲ੍ਹ ਦੇ ਵਿੱਚ ਆ ਜੀ, ਉਹ ਉੱਥੋਂ ਉਹਨੂੰ ਰਿਹਾ ਕਰ ਦਿੱਤਾ ਜਿਹੜਾ ਉਹ ਜਾਊਗਾ। ਇਹਦੇ ਨਾਲ ਜਿਹੜਾ ਇਹ ਆਰਡਰ ਆ ਜ਼ਮਾਨਤ ਦਾ, ਉਹਨੇ ਇੱਕ ਗੱਲ ਜਿਹੜੀ ਜੀ ਬਿਲਕੁਲ ਕਲੀਅਰ ਕਰਤੀ ਕਿ ਮਨਦੀਪ ਪੂਨੀਆ ਜਿਹੜਾ ਸੀਗਾ ਜੀ ਉਹਨੂੰ ਨਿਸ਼ਾਨਾ ਬਣਾ ਕੇ ਸਿਰਫ ਅਰੈਸਟ ਪੁਲਿਸ ਦੇ ਵੱਲੋਂ ਕੀਤਾ ਗਿਆ ਸੀਗਾ। ਤੇ ਜਦੋਂ ਪੁਲਿਸ ਇਦਾਂ ਦੀਆਂ ਕਾਹਲੀਆਂ ਕਰਦੀ ਫਿਰ ਆਹੀ ਚੀਜ਼ਾਂ ਜਿਹੜੀਆਂ ਦੀ ਛੱਡ ਜਾਂਦੀ, ਵੀ ਕਿਸੇ ਨੇ ਥੋੜੀ ਕੰਪਲੇਂਟ ਕੀ ਉਹਦੀ, ਨਾ ਕੋਈ ਗਵਾਹ, ਉਹ ਆਪ ਹੀ ਗਵਾਹ ਆ, ਆਪ ਹੀ ਕਹਿੰਦੇ ਸਾਡੇ ਉੱਤੇ ਇਹਨੇ ਹਮਲਾ ਕਰਨ ਦੀ ਉਹ ਕੋਸ਼ਿਸ਼ ਕੀਤੀ ਆ। ਇਸ ਕਰਕੇ ਅਦਾਲਤ ਨੇ ਇਹ ਗੱਲ ਹੀ ਨਹੀਂ ਮੰਨੀ ਕਿ ਤਿੰਨੇ ਜਾਂ ਤੁਹਾਡੀਆਂ ਨੇ। ਫਿਰ ਇਹ ਕਿਵੇਂ ਜਿਹੜੀ ਉਹ ਚੀਜ਼ ਮੰਨ ਲਈ ਜਾਵੇ ਕਿ ਮਨਦੀਪ ਪੂਨੀਆ ਨੇ 20 ਬੰਦਿਆਂ ਦੇ ਉੱਤੇ ਜਿਹੜਾ ਜੀ ਉਹ ਹਮਲਾ, ਉਹ ਤਾਂ ਇਕੱਲਾ ਸੀਗਾ। ਔਰ ਜਿਵੇਂ ਧੂ ਕੇ ਉਹਨੂੰ ਖੜਿਆ ਗਿਆ, ਜਿਹੜੀ ਵੀਡੀਓ ਵੀ ਵਾਇਰਲ ਹੋਈ ਸੀ ਉਹਦੇ ਵਿੱਚ ਕਿਤੇ ਵੀ ਨਹੀਂ ਇਹ ਲੱਗਦਾ ਕਿ ਉਹ ਹਮਲਾ ਕਰ ਰਿਹਾ ਪੁਲਿਸ ਦੇ ਉੱਤੇ ਜੀ। ਅੱਗੇ ਜਗਸੀਰ ਜੱਗੀ ਦੀ ਗੱਲ ਕਰਦੇ ਹਾਂ, ਜਿਸ ਦੀ ਪਿਕਚਰ ਬਹੁਤ ਘੁੰਮ ਰਹੀ ਆ, ਜੋ ਜ਼ਖਮੀ ਹੋਇਆ ਸੀਗਾ। ਸੋਸ਼ਲ ਮੀਡੀਆ ਨੇ ਉਸਨੂੰ ਨਵੀਂ ਪਹਿਚਾਣ ਦਿੱਤੀ ਹੈ। ਜਗਸੀਰ ਜਿਹੜਾ ਜੱਗੀ ਆ ਜੀ, ਇਹ ਸੰਗਰੂਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਔਰ ਬਹੁਤ ਸਾਰੇ ਲੋਕਾਂ ਨੇ ਉਹਨੂੰ ਜਿਹੜਾ ਜੀ ਉਹਦੇ ਵਿੱਚ ਪਹਿਚਾਣ ਜਿਹੜੀ ਬਣੀ, ਉਹ ਉਹਦੇ ਖੁੱਲੇ ਵਾਲ ਤੇ ਉਹਦੇ ਸਿਰ ਦੇ ਵਿੱਚੋਂ ਚੋ ਰਿਹਾ ਖੂਨ ਹੈ। ਔਰ ਉਹਨੂੰ ਨਾ ਸਿਰਫ ਉਹਦੀ ਉਹ ਤਸਵੀਰ, ਬਲਕਿ ਉਹਨੂੰ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਬਰਸ਼ ਦੇ ਨਾਲ ਵੀ ਜਿਹੜਾ ਜੀ ਉਹ ਚਿੱਤਰ ਦਿੱਤਾ। ਜਿਹੜੇ ਸੋਸ਼ਲ ਮੀਡੀਆ ਉਹਦੇ ਉੱਤੇ ਜਿਹੜੀਆਂ ਬਹੁਤ ਜ਼ਿਆਦਾ ਸ਼ੇਅਰ ਹੋਈਆਂ ਤਸਵੀਰਾਂ ਨੇ, ਉਹਦੇ ਵਿੱਚੋਂ ਰਕੇਸ਼ ਟਕੈਤ ਹੋਰਾਂ ਦੀ ਭਾਵੁਕ ਹੋਇਆਂ ਦੀ ਫੋਟੋ ਤੇ ਜਗਸੀਰ ਸਿੰਘ ਜੱਗੀ ਜਿਹੜਾ ਜੀ ਉਹਦੀ ਵਾਇਰਲ ਹੋਈ ਜਿਹੜੀ ਉਹ ਫੋਟੋ ਹੈ। ਇਹ ਬਰਨਾਲਾ ਡਿਸਟ੍ਰਿਕਟ, ਦੂਰ ਕਿਹਾ ਗਿਆ, ਬਰਨਾਲਾ ਡਿਸਟ੍ਰਿਕਟ ਦਾ ਪਿੰਡ ਭੰਡੇਰ ਦਾ ਰਹਿਣ ਵਾਲਾ ਹੈ ਸਿੰਘ ਜੱਗੀ। ਉਹਨੂੰ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਨੇ ਇੱਕ ਦਲੇਰ ਵਿਅਕਤੀ ਦੇ ਵਜੋਂ ਜਿਹੜੀ ਆ ਉਹ ਪਹਿਚਾਣ ਦਿੱਤੀ ਆ। ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ, ਉਹਦੀ ਪੱਗ ਲਹਿ ਗਈ, ਉਹਦੇ ਸਿਰ 'ਚ ਡੰਡੇ ਵੱਜੇ, ਖੂਨ ਵਗਿਆ, ਉਹਦੇ ਵਾਲ ਖਿੱਲਰ ਗਏ। ਉਹ ਫੋਟੋ ਜਿਹੜੀ ਸੀ ਪੱਤਰਕਾਰ ਨੇ ਕਲਿੱਕ ਕਰ ਲਈ ਤੇ ਉਹ ਫੋਟੋ ਫਿਰ ਵਾਇਰਲ। ਔਰ ਉਹਦਾ ਜਿਹੜਾ ਚਿਹਰਾ ਹੈ ਉਹਦੇ ਵਿੱਚ ਕੋਈ, ਉਸ ਚਿਹਰੇ ਦੇ ਉੱਤੇ ਸ਼ਿਕਨ ਨਹੀਂ, ਕੋਈ ਦਰਦ ਨਹੀਂ ਵਗ ਰਿਹਾ, ਜਿਹੜਾ ਖੂਨ ਹੈ ਉਹੀ ਉਹਦੀ ਪਹਿਚਾਣ ਜਿਹੜੀ ਇੱਕ ਦਲੇਰ ਮਨੁੱਖ ਬਣ ਗਈ। ਔਰ ਇਹਨੂੰ ਬੜੀ ਤੇਜ਼ੀ ਦੇ ਨਾਲ ਅੱਗੇ ਤੋਂ ਅੱਗੇ ਲੋਕਾਂ ਨੇ ਸ਼ੇਅਰ ਕੀਤਾ। ਔਰ ਜਿਹੜਾ ਹੌਸਲਾ ਭਰਿਆ ਜਗਸੀਰ ਸਿੰਘ ਜੱਗੀ ਦੀ ਇਸ ਫੋਟੋ ਨੇ ਲੋਕਾਂ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ, ਉਹਦੇ ਪਿੰਡ ਵਾਲੇ ਜਿਹੜੇ ਆ ਜੀ ਉਹ ਇਸ ਗੱਲੋਂ ਖੁਸ਼ ਨੇ ਕਿ ਉਹਨਾਂ ਦੇ ਪਿੰਡ ਦਾ ਇੱਕ ਨੌਜਵਾਨ ਜਿਹੜਾ ਜੀ ਇਸ ਹੌਸਲੇ ਦੇ ਨਾਲ ਉਹਨੇ ਮੁਕਾਬਲਾ ਕੀਤਾ। ਬੜੇ ਸਾਰੇ ਲੋਕ ਨੇ ਉਹ ਕਹਿੰਦੇ ਜੀ ਇਹ ਕਿਸਾਨ ਨੇ ਜਿਹੜੇ ਇੱਥੇ ਆ ਕੇ ਬੈਠੇ ਨੇ। ਜਗਸੀਰ ਸਿੰਘ ਜੱਗੀ ਜਿਹੜਾ ਜੀ ਉਹ ਇੱਕ ਇਹਦੀ ਮਿਸਾਲ ਹੈ। ਉਹਦੇ ਕੋਲੇ ਕੋਈ ਜ਼ਮੀਨ, ਉਹ ਗੈਰ ਜ਼ਮੀਨਾ ਜਿਹੜਾ ਜੀ ਉਹ ਹੈ, ਪਰ ਜ਼ਮੀਰ ਉਹਦੇ ਕੋਲੇ ਜ਼ਰੂਰ ਹੈਗੀ ਹੈ। ਉਹਦੇ ਕੋਲੇ ਵਿਚਾਰੇ ਕੋਲੇ ਛੱਤ ਵੀ ਹੈ ਨਹੀਂ ਜੀ ਚੱਜ ਦੀ, ਜਿਹੜੀ ਪਿੰਡ ਦੇ ਵਿੱਚ, ਜਿੱਥੇ ਕਿ ਉਹਦਾ ਮਤਲਬ ਘਰ ਬਾਹਰ ਹੀ ਜਿਹੜਾ ਉਹ ਜਾ ਹੋਵੇ। ਬਹੁਤ ਇੱਕ ਆਮ ਜਿਹਾ ਘਰ ਹੈ ਔਰ ਛੱਤ ਜਿਹੜੀ ਆ ਉਹ ਮਾੜੀ ਆ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਹਨੂੰ ਘਰ ਜਿਹੜਾ ਉਹ ਪਾ ਕੇ ਦਿੱਤਾ ਜਾਊਗਾ। ਕੁਛ ਜਥੇਬੰਦੀਆਂ ਜਿਹੜੀਆਂ ਉਹਦਾ ਘਰ ਬਣਾਉਣ ਦੇ ਵਾਸਤੇ ਮੂਹਰੇ ਆਈਆਂ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਪਿੰਡ ਨੇ ਜਿਹੜੀ ਜੀ ਉਹਨੂੰ ਜ਼ਮੀਨ ਦੇਤੀ ਘਰ ਪਾਉਣ ਦੇ ਵਾਸਤੇ, ਕਿ ਪਿੰਡ ਦੀ ਪੰਚਾਇਤੀ ਜਿਹੜੀ ਜ਼ਮੀਨ ਹੈ ਉਹ ਦੇ ਕੇ ਉਹਦਾ ਉੱਥੇ ਘਰ ਬਣਾ ਕੇ ਦਿੱਤਾ ਜਾਊਗਾ ਜੀ। ਔਰ ਇਹ ਆਖਿਆ ਜਾ ਰਿਹਾ ਕਿ ਉਹਨੇ ਜਿਸ ਹੌਸਲੇ ਦੇ ਨਾਲ ਪੁਲਿਸ ਦਾ ਜਿਹੜਾ ਉਹ ਮੁਕਾਬਲਾ ਕੀਤਾ, ਉਹਨੇ ਇੱਕ ਵਾਰੀ ਫੇਰ ਪੰਜਾਬ ਦੀ ਉਹ ਤਸਵੀਰ ਜਿਹੜੀ ਉਹ ਸਾਹਮਣੇ ਲਿਆਂਦੀ ਆ, ਜਿਹਦੇ ਵਿੱਚ ਹਿੰਮਤ ਤੇ ਜੁਰਤ ਦੇ ਨਾਲ, ਸ਼ਾਂਤੀ ਦੇ ਨਾਲ ਰਹਿ ਕੇ ਜਿਹੜਾ ਜੀ ਉਹ ਮੁਕਾਬਲਾ ਕਰਨਾ ਦਿਆ ਗਿਆ। ਔਰ ਉਹਦੇ ਇਸ ਜਜ਼ਬੇ ਨੇ ਬਿਨਾਂ ਕਿਸੇ ਸ਼ੱਕ ਦੇ ਵਿੱਚ, ਕਿਉਂਕਿ ਕੁਝ ਚੀਜ਼ਾਂ ਬੜੀਆਂ ਜਿਹੜੀਆਂ ਉਹ ਵਾਇਰਲ ਹੋਈਆਂ। ਇੱਕ ਨੌਜਵਾਨ ਜਿਹਨੇ ਜਿਹੜੀਆਂ ਜਲ ਤੋਪਾਂ ਜਿਹੜੀਆਂ ਇਹ ਮਾਰਦੇ ਨੇ ਉੱਥੋਂ ਮੂੰਹ ਮੋੜੇ ਸੀਗੇ, ਉਹ ਨੌਜਵਾਨ ਉੱਭਰਿਆ। ਸਿੰਘ ਜੱਗੀ ਜਿਹੜਾ ਜੀ ਜ਼ਖਮੀ ਹੋਇਆ, ਜਿਹੜਾ ਨੌਜਵਾਨ ਸਿੱਖ ਨੌਜਵਾਨ, ਉਹਨੇ ਜਿਹੜੀ ਆ ਉਹ ਲੋਕਾਂ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਇੱਕ ਨਵਾਂ ਜੀਵ ਨੇ ਭਰਿਆ। ਬਿਲਕੁਲ ਜੀ, ਕੁਝ ਨੌਜਵਾਨਾਂ ਨੇ ਨਵੇਂ ਤੋਂ ਨਵੇਂ ਵਧੀਆ ਕਾਰਨਾਮੇ ਕੀਤੇ ਇਸ ਦੇ ਵਿੱਚ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਬਹਿਬਲ ਕਲਾਂ ਕਾਂਡ ਤੇ ਬੇਅਦਬੀ ਜਿਹੜੇ ਮਾਮਲੇ ਆ ਉਹ ਹੁਣ ਫਾਸਟ ਟਰੈਕ ਦੇ ਵਿੱਚ ਚੱਲਣਗੇ, ਉਹਨਾਂ ਦੀ ਵੀ ਮਨਜ਼ੂਰੀ ਮਿਲ ਗਈ। ਦੇਖੋ ਫਾਸਟ ਕੀ ਹੁੰਦਾ,
ਇਹ ਤਾਂ ਇਹਨੂੰ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਜੀ। ਰਾਜਨੀਤਿਕ ਤੌਰ ਦੇ ਉੱਤੇ ਫਾਸਟ ਹੋ ਸਕਦਾ ਹੈ ਕਿ ਉਹ 6 ਸਾਲ ਹੋਣ 2015 ਦੇ ਵਿੱਚ ਵਾਪਰੀ ਇਹ ਘਟਨਾਵਾਂ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਵੀ ਕਿ ਇਹਨਾਂ ਘਟਨਾਵਾਂ ਨੂੰ ਜਿਹੜਾ ਕੈਸ਼ ਕਰਕੇ ਸੱਤਾ ਦੇ ਵਿੱਚ ਆਈ ਸੀ ਉਹਦਾ ਵੀ ਅਖੀਰਲਾ ਸਾਲ ਜਿਹੜਾ ਸ਼ੁਰੂ ਹੋ ਗਿਆ, ਅਖੀਰਲੇ ਜਿਹੜਾ ਜੀ ਮਹੀਨੇ ਸ਼ੁਰੂ ਹੋ ਗਏ। ਉਹ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ, ਕੋਟਕਪੂਰਾ ਬਾਈਬਲ ਗੋਲੀ ਕਾਂਡ, ਇਹਦੇ ਸੰਬੰਧੀ ਇਹਨਾਂ ਮੁਕੱਦਮਿਆਂ ਦੇ ਕਹਿੰਦੇ ਛੇਤੀ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਇੱਕ ਫਾਸਟ ਟਰੈਕ ਅਦਾਲਤ ਬਣਾਉਣ ਦੀ ਤਜਵੀਜ਼ ਰੱਖੀ ਆ। ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਇਸ ਮਾਮਲਿਆਂ ਦੇ ਉੱਤੇ ਛੇਤੀ ਸੁਣਵਾਈ ਦਾ ਭਰੋਸਾ ਦਿੱਤਾ। 4 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਕਿਸੇ ਵੀ ਮੁਕੱਦਮੇ ਨੂੰ ਸਰਕਾਰ ਕਿਸੇ ਅੰਜਾਮ ਤੱਕ ਨਹੀਂ ਪਹੁੰਚਾ ਸਕੀ ਔਰ ਪੰਜਾਬ ਸਰਕਾਰ ਨੇ ਹੁਣ ਇਹਦੇ ਸੰਬੰਧੀ ਲੋੜੀਂਦੀ ਕਾਰਵਾਈ ਮੁਕੰਮਲ ਕੀਤੀ ਆ ਤੇ ਵਿਸ਼ੇਸ਼ ਜੱਜ ਦੀ ਨਿਯੁਕਤੀ ਦੇ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕੇਸ ਭੇਜਿਆ। ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਦੇ ਵਿੱਚ 1 ਮਹੀਨੇ ਪਹਿਲਾਂ ਚਲਾਨ ਪੇਸ਼ ਹੋ ਗਿਆ ਸੀ। ਇੰਨਾ ਟਾਈਮ ਬੀਤ ਜਾਣ ਤੋਂ ਬਾਅਦ ਅਜੇ ਤੱਕ ਮੁਲਜ਼ਮਾਂ ਦੇ ਖਿਲਾਫ ਚਾਰਜ ਫਰੇਮ ਨਹੀਂ ਹੋ ਸਕੇ। SIT ਕੁਝ ਸਮਾਂ ਪਹਿਲਾਂ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਬਾਈਬਲ ਤੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਨਾਮਜ਼ਦ ਕੀਤੇ ਗਏ ਜਿਹੜੇ ਮੁਲਜ਼ਮ ਨੇ ਉਹ ਉੱਚੀ ਪਹੁੰਚ ਵਾਲੇ ਆ, ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਆ। ਇਸ ਲਈ ਇਹਨਾਂ ਮਾਮਲਿਆਂ ਸੁਣਵਾਈ ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਪਰ ਜਾਂਚ ਦੀ ਅਰਜ਼ੀ ਦਾਇਰ ਹੋਣ ਤੋਂ 2 ਮਹੀਨੇ ਬਾਅਦ ਵੀ ਇਹਦੇ ਵਿੱਚ ਕੁਝ ਨਹੀਂ ਹੋਇਆ। ਹੁਣ ਸਰਕਾਰ ਨੇ ਬੇਅਦਬੀ ਕਾਂਡ ਤੇ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੇ 7 ਮੁਕੱਦਮਿਆਂ ਨੂੰ ਫਾਸਟ ਟਰੈਕ ਦੇ ਰਾਹੀਂ ਨਿਪਟਾਉਣ ਨੂੰ ਹਰੀ ਝੰਡੀ ਦਿੱਤੀ। ਅਪ੍ਰੈਲ ਮਹੀਨੇ ਤੋਂ ਫਾਸਟ ਟਰੈਕ ਕੋਰਟ ਫਰੀਦਕੋਟ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ। ਪਹਿਲਾਂ ਇਹ ਅਦਾਲਤ ਮੁਹਾਲੀ ਦੇ ਵਿੱਚ ਜਿਹੜਾ ਉਹ ਬਣਾਉਣ ਦਾ ਫੈਸਲਾ ਹੋਇਆ ਸੀਗਾ, ਪਰ ਗਵਾਹਾਂ ਦੀ ਸਹੂਲਤ ਨੂੰ ਵੇਖਦਿਆਂ ਫਾਸਟ ਟਰੈਕ ਕੋਰਟ ਫਰੀਦਕੋਟ ਦੇ ਵਿੱਚ ਚੱਲੂਗੀ ਕਿਉਂਕਿ 90% ਗਵਾਹ ਜਿਹੜੇ ਆ ਉਹ ਫਰੀਦਕੋਟ ਡਿਸਟ੍ਰਿਕਟ ਦੇ ਨਾਲ ਜਿਹੜਾ ਉਹ ਸੰਬੰਧਿਤ ਨੇ। ਹੁਣ ਇਹ ਅਦਾਲਤ ਜਿਹੜੀ ਹੈ ਜੀ ਉਹ ਵਾਕਿਆ ਹੀ ਫਾਸਟ ਚੱਲੂਗੀ ਤੇ ਇਹਦੇ ਵਿੱਚ ਕੋਈ ਜਿਹੜਾ ਜੀ ਇਹਨਾਂ ਦਾ ਨਿਕਲ ਸਕੂਗਾ ਕੁਝ ਹੱਲ ਜਿਹੜਾ ਜੀ ਇਹ ਸਮਾਂ ਦੱਸੂਗਾ। ਸਿਆਸਤ ਹੈ ਸਿਰਫ ਜਿਹੜਾ ਜੀ ਉਹ ਸਿਆਸਤ ਹੈ। 6 ਸਾਲਾਂ ਦਾ ਜੀ ਬਿਲਕੁਲ। ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।